एक शब्दी बाजी पूरा प्रसन्न करती सबको तेरा बस अगम सबको तेरा बस अगम अगोचरा सबको तेरे बस अगम अगोचरा तू भगता कै बस भगता तान तेरा तू भगता कै बस भगता तान तेरा सबको तेरे बस अगम अगोचरा सबको तेरे बस अगम अगोचरा तू भगता कै बस भगता तान तेरा तू भगता कै बस भगता तान तेरा सबको तेरे बस अगम अगोचरा सबको तेरे बस अगम अगोचरा ना तू आवे बस बहुत किनारे ना तू आवे बस बहुत किनारे ना तू आवे बस वेद बयाने ना तू आवे बस वेद बयाने सबको तेरे बस अगम अगोचरा सबको तेरे बस अगम अगोचरा तू भगता कै बस भगता तान तेरा तू भगता कै बस भगता तान तेरा सबको तेरे बस अगम अगोचरा सबको तेरे बस
दारू आवे बस तीरथ नाय ना तू आवे बस तीरथ नाय ना तू आवे बस धरती ताय ना तू आवे बस धरती ताय सबको तेरे बस अगम अगोचरा सबको तेरे बस अगम अगोचरा तू भगता कै बस भगता तान तेरा तू भगता कै बस भगता तान तेरा तू भगता कै बस भगता तान तेरा सबको तेरे बस अगम अगोचरा सबको तेरे बस अगम अगोचरा ना तू आवे बस किते सियाण पै ना तू आवे बस किते सियाण पै ना तू आवे बस बहुता दान दे ना तू आवे बस बहुता दान दे सबको तेरे बस अगम अगोचरा सबको तेरे बस अगम अगोचरा तू भगता कै बस भगता तान तेरा तू भगता कै बस भगता तान तेरा सबको तेरे बस अगम अगोचरा सबको तेरे बस अगम अगोचरा अगम अगोचरा अगम अगोचरा
ਗੁਰੂ ਪਿਆਰੇ ਸਾਧ ਸੰਗਤ ਜੀਓ, ਸਮੇਂ ਦੇ ਲਿਹਾਜ਼ ਨਾਲ ਦਾਸ ਤੇ ਜਥੇ ਵੱਲੋਂ ਕੀਰਤਨ ਦੀ ਸਮਾਪਤੀ ਹੋਈ ਹੈ। ਬੇਅੰਤ ਭੁੱਲਾਂ ਹੋਈਆਂ ਗੁਰਬਾਣੀ ਕੀਰਤਨ ਕਰਦਿਆਂ ਤੋਂ ਆਪ ਗੁਰੂ ਸੰਗਤ ਬਖਸ਼ਣਯੋਗ ਹੋ। ਆਸ ਰੱਖते हैं आप गलतियों नज़रअंदाज करते बख्शण की कृपालता करोगे। जिन्ने भी सत्संगी गुरबाणी गुरशब्द नाल जुड़ बैठे हो, प्यार सहित गुरु फतेह प्रवान करो जी। वाहिगुरु जी का खालसा, वाहिगुरु जी की फतेह। ਸਾਹਿਬਾਂ ਦੀ ਗੋਦ ਵਿੱਚ ਸਾਜੀ ਨਵਾਜੀ, ਗੁਰੂ ਰੂਪ ਗੁਰੂ ਖਾਲਸਾ, ਸਾਧ ਸੰਗਤ ਜੀ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣੇ ਅਸੀਂ ਸਭ ਨੇ ਸਤਿਕਾਰਯੋਗ ਭਾਈ ਸਾਹਿਬ ਭਾਈ ਗਿਆਨੀ ਜਰਨੈਲ ਸਿੰਘ ਜੀ ਦੇ ਜਥੇ ਤੋਂ ਕੀਰਤਨ ਸਰਵਣ ਕੀਤਾ। ਸੋ ਜਥੇ ਦੇ ਅਤੀ ਧੰਨਵਾਦੀ ਹਾਂ। ਸੋ ਸਾਧ ਸੰਗਤ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ TV 84 ਲਈ ਲੰਗਰ ਹਾਲ ਦੇ ਵਿੱਚ ਫੰਡ ਰੇਜ਼ਿੰਗ ਲਈ ਟੇਬਲ ਲੱਗਾ ਹੋਇਆ ਹੈ। ਕਿਰਪਾ ਕਰਕੇ ਆਪਣੇ ਦਸਵੰਧ ਦੇ ਵਿੱਚੋਂ ਹਿੱਸਾ ਪਾਉਣ ਦੀ ਕਿਰਪਾਲਤਾ ਕਰਨੀ ਜੀ। ਸੋ ਹੁਣ ਬੀਬੀ ਦੀਪ ਕੌਰ ਜੀ ਜੋ ਕਿ ਸਾਡੇ ਪਾਸ ਸਰੀ ਤੋਂ ਪਹੁੰਚੇ ਨੇ, ਇਹ ਮੈਂਟਲ ਹੈਲਥ ਦੇ ਬਾਰੇ ਥੋੜੀ ਜਿਹੀ ਜਾਣਕਾਰੀ ਦੇਣਗੇ 10 ਮਿੰਟ ਲਈ, ਤੇ ਇਹਨਾਂ ਨੂੰ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 5-7 ਮਿੰਟ ਮਿਲੇ ਆ ਤੇ ਇਹਦੇ ਵਿੱਚ ਸਿੱਖ ਫੈਮਿਲੀ ਹੱਬ ਦੇ ਸੇਵਾਦਾਰ ਵਜੋਂ ਜੋ ਵੀ ਅਸੀਂ ਪੰਥ ਦੀ ਸੇਵਾ ਦੇ ਵਿੱਚ ਯੋਗਦਾਨ ਪਾਉਣਾ ਚਾਹੁੰਦੇ ਉਹਦੇ ਬਾਰੇ ਗੱਲ ਕਰਨਾ ਚਾਹੂੰਗੀ। ਸਾਨੂੰ ਸਾਰਿਆਂ ਨੂੰ ਪਤਾ ਆ ਵੀ ਕੌਮ ਦੀ ਚੜ੍ਹਦੀ ਕਲਾ ਵਾਸਤੇ ਸਾਨੂੰ ਯੰਗਰ ਜਨਰੇਸ਼ਨ ਦੇ ਵਿੱਚ ਲੀਡਰਸ਼ਿਪ ਦੀ ਲੋੜ ਆ। ਸੰਤ ਬਾਬਾ ਅਤਰ ਸਿੰਘ ਜੀ ਕਹਿੰਦੇ ਹੁੰਦੇ ਸੀ ਵੀ ਜਿਹੜਾ ਪੰਥ ਦਾ ਲੀਡਰ ਆ ਨਾ, ਉਹ ਕਥਨੀ ਤੇ ਕਰਨੀ ਦੇ ਵਿੱਚ ਇੱਕ ਹੋਣਾ ਚਾਹੀਦਾ। ਸਹਿਨਸ਼ੀਲਤਾ ਤੇ ਨਿਮਰਤਾ ਵਾਲਾ ਤੇ ਬੰਦਗੀ ਤੇ ਵਿਚਾਰਸ਼ੀਲਤਾ, ਇਹ ਸਾਰੀਆਂ ਚੀਜ਼ਾਂ ਉਹਦੇ ਵਿੱਚ ਚਾਹੀਦੀਆਂ। ਇਹ ਚੀਜ਼ਾਂ ਜਿਹੜੀਆਂ ਨੇ ਸਿਰਫ ਸਕਿੱਲ ਸਿੱਖਣ ਨਾਲ ਨਹੀਂ ਆਉਣੀਆਂ। ਇਹਦੇ ਵਿੱਚ ਸਾਨੂੰ ਇਕੱਲਾ ਕੀਰਤਨ ਸਿੱਖਣਾ ਜਾਂ ਸਿਰਫ ਸੰਥਿਆ ਲੈਣੀ, ਉਹਦੇ ਨਾਲ ਇਹ ਚੀਜ਼ਾਂ ਆਉਣੀਆਂ ਔਖੀਆਂ ਆ। ਸੋ ਉਹਦੇ ਵਾਸਤੇ ਅਸੀਂ ਸਿੱਖ ਫੈਮਿਲੀ ਹੱਬ ਦਾ ਉਪਰਾਲਾ ਕੀਤਾ ਸੀਗਾ ਵੀ ਜਿਹੜੇ ਪੁਰਾਤਨ ਗੁਰਸਿੱਖ ਆ, ਜੇ ਉਹਨਾਂ ਦਾ ਬੱਚਿਆਂ ਦੇ ਨਾਲ ਕਨੈਕਸ਼ਨ ਬਣ ਜੇ ਤੇ ਉਹਦੇ ਨਾਲ ਫਿਰ ਜਿਹੜੀ ਇਹ ਡੂੰਘੀ ਵਿਚਾਰਸ਼ੀਲਤਾ ਜਾਂ ਜਿਹੜੀ ਬੰਦਗੀ ਵਾਲੀਆਂ ਚੀਜ਼ਾਂ ਨੇ, ਇਹ ਸਾਰੀਆਂ ਚੀਜ਼ਾਂ ਬੱਚਿਆਂ ਦੇ ਵਿੱਚ ਆ ਜਾਣਗੀਆਂ, ਹਨਾ। ਆਪਾਂ ਸਾਰੇ ਗੁਰਮਤਿ ਦੇ ਸਕੂਲ ਜਾਂ ਖਾਲਸਾ ਸਕੂਲ ਸਾਡੇ ਉੱਥੇ ਸਰੀ ਦੇ ਵਿੱਚ ਹੈਗੇ ਆ, ਆਪਾਂ ਕੋਸ਼ਿਸ਼ ਕਰਦੇ ਆ ਤੇ ਉਹਦੇ ਨਾਲ ਬੱਚੇ ਕੀਰਤਨ ਸਿੱਖ ਲੈਂਦੇ ਆ, ਉਹਦੇ ਨਾਲ ਪੰਜਾਬੀ ਸਿੱਖ ਲੈਂਦੇ ਆ, ਪਰ ਜਿਹੜਾ ਕਨੈਕਸ਼ਨ ਬਜ਼ੁਰਗਾਂ ਦੇ ਨਾਲ ਹੋਣਾ ਚਾਹੀਦਾ ਕਈ ਵਾਰੀ ਉਹ ਸਾਡਾ ਰਹਿ ਜਾਂਦਾ। ਸੋ ਸਿੱਖ ਫੈਮਿਲੀ ਹੱਬ ਦੇ ਉੱਤੇ ਅਸੀਂ ਜਿਵੇਂ ਗੁਰਮਤਿ ਵਿਦਿਆ ਦੇ ਨਾਲ ਹੋਰ ਜਿਹੜੀਆਂ ਚੀਜ਼ਾਂ ਚੜ੍ਹਦੀ ਕਲਾ ਵਾਸਤੇ ਚਾਹੀਦੀਆਂ, ਜਿਵੇਂ ਮੈਂਟਲ ਹੈਲਥ ਦੀਆਂ ਸਰਵਿਸਿਜ਼, ਜਿਹੜਾ ਕਰੀਅਰ ਐਕਸਪਲੋਰੇਸ਼ਨ, ਇਹ ਸਾਰੀਆਂ ਚੀਜ਼ਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਤੇ ਸਾਨੂੰ ਸੰਗਤ ਦੇ ਸਹਿਯੋਗ ਦੀ ਬਹੁਤ ਜ਼ਿਆਦਾ ਲੋੜ ਆ, ਕਿਉਂਕਿ ਜੇ ਆਪਾਂ ਪਿੱਛੋਂ ਯਾਦ ਕਰੀਏ ਜਿਹੜਾ ਸਾਡਾ ਪੰਥ ਆ, ਪੰਥ ਦੇ ਵਿੱਚ ਪਿੱਛੇ ਤੋਂ ਲੈ ਕੇ ਮਾਤਾ ਸਾਹਿਬ ਕੌਰ ਜੀ, ਮਾਤਾ ਗੁਜਰ ਕੌਰ ਜੀ, ਇਹਨਾਂ ਨੇ ਜਿਹੜੇ ਅਗਲੀਆਂ ਜਨਰੇਸ਼ਨ ਸੀ ਇਹਨਾਂ ਨੂੰ ਜਿੱਦਾਂ ਸਿਖਾਇਆ, ਉਹ ਸਾਨੂੰ ਵੀ ਲੋੜ ਆ ਵੀ ਅੱਜ ਜਿਹੜੇ ਮਦਰਸ ਡੇ ਕਹਿ ਦਿੰਦੇ ਗੋਰੇ, ਅੱਜ ਦੇ ਦਿਨ ਜਿਹੜੀਆਂ ਅਸੀਂ ਮਾਤਾਵਾਂ ਆ, ਅਸੀਂ ਆਪਣੇ ਗਾਂ ਬੱਚਿਆਂ ਨੂੰ ਇਹ ਚੀਜ਼ਾਂ ਕਿਵੇਂ ਸਿਖਾਉਣੀਆਂ। ਇਹਦੇ ਨਾਲ ਜੇ ਅਸੀਂ ਯਾਦ ਕਰੀਏ ਵੀ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ, ਉਸ ਟਾਈਮ ਤੇ ਜਿਹੜੀ ਸਾਡੀ ਲਿਟਰੇਸੀ ਰੇਟ ਸੀ 100% ਸੀ। ਸੋ ਜਿਹੜੇ ਅੰਗਰੇਜ਼ ਸੀ ਉਹ ਆਏ, ਉਹਨਾਂ ਨੇ ਸਾਰਾ ਸਿਸਟਮ ਕ੍ਰਿਪਲ ਕਰਤਾ ਤੇ ਉਸ ਤੋਂ ਬਾਅਦ ਜਿਹੜਾ ਹੁਣ ਪੰਜਾਬ ਹੈਗਾ ਆ ਉਹ ਨਸ਼ਿਆਂ ਦੇ ਵਿੱਚ ਆ। ਜਿਹੜੇ ਅਸੀਂ ਬਾਹਰ ਆ ਗਏ ਆ, ਸਾਡੇ ਬੱਚਿਆਂ ਦਾ ਕਨੈਕਸ਼ਨ ਖਤਮ ਹੋਇਆ ਆਪਣੀਆਂ ਰੂਟਸ ਦੇ ਨਾਲੋਂ, ਹਨਾ। ਸੋ ਮੇਨ ਜਿਹੜਾ ਸਿੱਖ ਫੈਮਿਲੀ ਹੱਬ ਦਾ ਗੋਲ ਹੈਗਾ ਆ ਉਹ ਇਹ ਆ ਵੀ ਬੱਚਿਆਂ ਨੂੰ ਜਿਹੜੀ ਗੁਰਮਤਿ ਵਿਦਿਆ ਉਹਦੇ ਨਾਲ ਜਿਹੜੇ ਅੱਗੇ ਲੀਡਰਸ਼ਿਪ ਦੇ ਵਿੱਚ ਜਿਹੜੇ ਗੁਣ ਚਾਹੀਦੇ ਆ, ਜਿਵੇਂ ਇਕੱਲਾ ਇਹ ਨਹੀਂ ਵੀ ਅਸੀਂ IT ਦੇ ਵਿੱਚ ਅੱਗੇ ਹੋਈਏ, ਇਕੱਲਾ ਇਹ ਨਹੀਂ ਵੀ ਅਸੀਂ ਪ੍ਰੋਫੈਸਰ ਬਣ ਜਾਈਏ, ਪਰ ਉਹਦੇ ਨਾਲ ਜਿਹੜੀ ਪੋਲੀਟੀਕਲ ਜਿਹੜਾ ਸਾਡਾ
ਅੱਗੇ ਫਰੰਟ ਹੈਗਾ ਉਹਦੇ ਤੇ ਕਿੱਦਾਂ ਲੈ ਕੇ ਆਉਣਾ, ਜਿਹੜੇ ਬੱਚੇ ਉਹਨਾਂ ਦੇ ਵਿੱਚ ਬੰਦਗੀ ਹੋਵੇ, ਜਿਹੜਾ ਜਦੋਂ ਲੀਡਰਸ਼ਿਪ ਦੇ ਵਿੱਚ ਹੋਣ ਤੇ ਇਮਾਨਦਾਰੀ ਨਾਲ ਕੰਮ ਕਰ ਸਕਣ, ਜਿਹੜੇ ਬੱਚੇ ਉਹ ਰੂਟਸ ਦੇ ਨਾਲ, ਜਿੰਨਾ ਆਪਾਂ ਦੇਖਦੇ ਹਾਂ ਵੀ ਵੈਸਟਰਨ ਕੰਟਰੀਜ਼ ਦੇ ਵਿੱਚ ਆ ਕੇ ਤੇ ਆਪਾਂ ਨਗਰ ਕੀਰਤਨ ਸਾਡੇ ਸਰੀ ਦੇ ਵਿੱਚ ਹੋਇਆ ਸੀ, 500,000 ਸੰਗਤ ਉੱਥੇ ਆਈ ਸੀ। ਕੱਲ ਵੀ ਇੱਥੇ ਨਗਰ ਕੀਰਤਨ ਹੋਇਆ, ਬਹੁਤ ਜ਼ਿਆਦਾ ਸੰਗਤ ਆਈ ਆ। ਪਰ ਜਿਹੜੇ ਰੂਟਸ ਹੈਗੇ ਆ, ਸਾਡਾ ਦਰਖਤ ਤਾਂ ਬਹੁਤ ਵੱਡਾ ਹੋ ਗਿਆ। ਪੰਜਾਬ ਚੋਂ ਬਾਹਰ ਆ ਕੇ ਅਸੀਂ ਦੇਖੀਏ ਤਾਂ ਬਹੁਤ ਸਾਰੇ ਦੇਖੋ ਸਾਰੇ ਪਾਸੇ ਕਈ ਵਾਰੀ ਕੇਸਰੀ ਦਸਤਾਰਾਂ ਸਜੀਆਂ ਮਿਲਦੀਆਂ ਨਗਰ ਕੀਰਤਨਾਂ ਦੇ ਉੱਤੇ, ਪਰ ਜਿਹੜੀਆਂ ਉਹਦੀਆਂ ਰੂਟਸ ਆ, ਜਿੱਥੇ ਗੁਰੂ ਸਾਹਿਬ ਨੇ ਸਾਨੂੰ ਬੰਦਗੀ ਤੇ ਇਹ ਸਾਰਾ ਕੁਝ ਦਿੱਤਾ ਸੀ, ਜਿਹਦੇ ਵਿੱਚੋਂ ਸਾਰੀ ਲੀਡਰਸ਼ਿਪ ਬਾਅਦ ਚੋਂ ਬਾਹਰ ਆਉਣੀ ਸੀ, ਹੈ ਨਾ। ਪਹਿਲਾਂ ਬੰਦਗੀ ਮੀਰੀ ਤੇ ਪੀਰੀ ਦਾ ਸਿਧਾਂਤ, ਹੈ ਨਾ, ਪਹਿਲਾਂ ਪੀਰੀ ਸਿਖਾਈ ਸੀ, ਫਿਰ ਉਸ ਤੋਂ ਬਾਅਦ ਮੀਰੀ, ਹੈ ਨਾ। ਆਪਾਂ ਗੱਲ ਕਰਦੇ ਹਾਂ ਵੀ ਸਾਡੇ ਕੋਲ ਅੱਜ ਉਹ ਲੀਡਰਸ਼ਿਪ ਹੈ ਨਹੀਂ, ਪਰ ਉਹ ਲੀਡਰਸ਼ਿਪ ਆਉਣੀ ਉਦੋਂ ਆ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਰੂਟਸ ਦੇ ਨਾਲ ਜੋੜਿਆ, ਹੈ ਨਾ। ਸੋ ਇਹ ਸਾਰੀਆਂ ਚੀਜ਼ਾਂ ਨੂੰ ਦਿਮਾਗ ਦੇ ਵਿੱਚ ਰੱਖ ਕੇ ਸਿੱਖ ਫੈਮਿਲੀ ਹੱਬ ਕੋਸ਼ਿਸ਼ ਕਰ ਰਿਹਾ ਆ ਵੀ ਆਪਾਂ ਇਹ ਚੀਜ਼ਾਂ ਪ੍ਰੋਵਾਈਡ ਕਰੀਏ ਇਸ ਪਲੇਟਫਾਰਮ ਤੇ। ਗੋਰੇ ਕਹਿੰਦੇ ਹੁੰਦੇ ਆ ਵੀ ਜਿੱਦਾਂ ਇੱਕ ਬੱਚੇ ਨੂੰ ਪਾਲਣ ਵਾਸਤੇ ਇੱਕ ਸਾਰਾ ਪਿੰਡ ਚਾਹੀਦਾ। ਸੋ ਸਿੱਖ ਫੈਮਿਲੀ ਹੱਬ ਇਜ਼ ਲਾਈਕ ਐਨ ਆਨਲਾਈਨ ਪਿੰਡ, ਜਿੱਥੇ ਜਿਹੜੇ ਗੁਰਸਿੱਖ ਆ, ਪੁਰਾਣੇ ਗੁਰਸਿੱਖ ਜਿਨ੍ਹਾਂ ਨੇ ਆਪਣੇ ਤਨ ਤੇ 1984 ਦੇਖਿਆ, ਜਿਨ੍ਹਾਂ ਨੇ 1978 ਦੇਖਿਆ, ਉਹ ਸਾਰੇ ਜਿਹੜੇ ਗੁਰਸਿੱਖ ਆ ਉਹ ਕੋਸ਼ਿਸ਼ ਕਰਦੇ ਆ ਵੀ ਉਸ ਟਾਈਮ ਦੇ ਜੋ ਵੀ ਪ੍ਰੋਬਲਮਾਂ ਸੀ ਉਹ ਬੱਚਿਆਂ ਨਾਲ ਸਾਂਝੀਆਂ ਕੀਤੀਆਂ ਜਾਣ। ਇੱਦਾਂ ਹੀ ਜਿਹੜੇ ਇੱਧਰਲੇ ਬੋਰਨ ਟੀਚਰ ਹੈਗੇ ਆ, ਜਿਹੜੇ ਜਿੱਦਾਂ ਪੰਜਾਬੀ ਵਗੈਰਾ, ਜਾਂ ਹੁਣ ਅਸੀਂ ਸਟੈਮ ਦਾ ਸਮਰ ਸਕੂਲ ਕਰਨ ਜਾ ਰਹੇ ਹਾਂ, ਹੈ ਨਾ, ਵੀ ਜਿਹੜਾ ਕਰੀਅਰ ਐਕਸਪਲੋਰੇਸ਼ਨ ਆ ਉਹਦੇ ਵਿੱਚ ਬੱਚਿਆਂ ਨੂੰ ਪਤਾ ਹੋਵੇ ਵੀ ਅੱਗੇ ਅਸੀਂ ਕਿੱਦਾਂ ਵਧਣਾ। ਉਹਦੇ ਨਾਲ ਨਾਲ ਅਸੀਂ ਮੈਂਟਲ ਹੈਲਥ ਦੀਆਂ ਸਰਵਿਸਿਜ਼ ਵੀ ਪ੍ਰੋਵਾਈਡ ਕਰਦੇ ਹਾਂ ਵੀ ਜਿਹੜਾ ਸਿੱਖ ਆ ਉਹ ਚੜ੍ਹਦੀ ਕਲਾ ਵਾਲਾ ਹੋਣਾ ਚਾਹੀਦਾ ਆ। ਸਿੱਖ ਜਿਹੜਾ ਇੱਦਾਂ ਨਹੀਂ ਵੀ ਮਰੂ ਕਰਦਾ, ਹੈ ਨਾ, ਵੀ ਮੈਨੂੰ ਆਹ ਪ੍ਰੋਬਲਮ ਆ, ਮੈਨੂੰ ਆਹ ਪ੍ਰੋਬਲਮ ਆ, ਹੈ ਨਾ। ਸੋ ਜਿਹੜੀ ਚੜ੍ਹਦੀ ਕਲਾ ਦੀ ਸਪਿਰਿਟ ਆ, ਗੁਰਬਾਣੀ ਬੇਸਡ ਮੈਂਟਲ ਹੈਲਥ ਸਰਵਿਸਿਜ਼ ਅਸੀਂ ਪ੍ਰੋਵਾਈਡ ਕਰਦੇ ਹਾਂ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖਦਿਆਂ ਸੰਗਤ ਨੂੰ ਬੇਨਤੀ ਕਰਨੀ ਸੀ ਵੀ ਸਿਆਟਲ ਦੀ ਸੰਗਤ ਦਾ ਉਪਰਾਲਾ ਆ ਤੇ ਇਹਦੇ ਵਿੱਚ ਜੇ ਅਸੀਂ ਸਾਰੇ ਸਹਿਯੋਗ ਕਰੀਏ ਤੇ ਫਿਰ ਇਹ ਜਿਹੜਾ ਪਲੇਟਫਾਰਮ ਬਣਿਆ ਆ, ਇਹਦੀ ਮਹਾਰਾਜ ਦੇ ਅੱਗੇ ਬੇਨਤੀ ਆ, ਸੰਗਤ ਦੇ ਅੱਗੇ ਬੇਨਤੀ ਆ ਵੀ ਇਹਦੇ ਵਿੱਚ ਕਾਫੀ ਤਰੱਕੀ ਹੋ ਸਕਦੀ ਆ। ਸੋ ਬੇਨਤੀ ਪ੍ਰਵਾਨ ਕਰਿਓ ਜੀ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਮੈਂ ਇੱਕ ਬੇਨਤੀ ਇੱਥੇ ਕਰਨੀ ਸੀਗੀ ਕਿ ਆਪਣੀ ਕਮਿਊਨਿਟੀ ਦੇ ਵਿੱਚ ਨਾ ਮੈਂਟਲ ਹੈਲਥ ਦੀਆਂ ਪ੍ਰੋਬਲਮ ਹੈਗੀਆਂ ਨੇ, ਪਰ ਆਪਾਂ ਐਕਨੋਲਜ ਨਹੀਂ ਕਰਦੇ ਹੈਗੇ। ਤੇ ਬੀਬੀ ਜੀ ਨੂੰ ਅਸੀਂ ਬੇਨਤੀ ਕੀਤੀ ਸੀਗੀ ਕਿ ਤੁਸੀਂ ਇੱਥੇ ਆ ਕੇ ਸਾਡੇ ਕੋਲ ਵੀ ਇੱਥੇ ਆਓ ਤੇ ਉਹਦੇ ਬਾਰੇ ਅਵੇਅਰਨੈਸ ਕਰੋ, ਗੱਲਬਾਤ ਕਰੋ, ਕਿਉਂਕਿ ਜਦ ਤੱਕ ਅਸੀਂ ਇਹਨਾਂ ਚੀਜ਼ਾਂ ਬਾਰੇ ਗੱਲਬਾਤ ਨਹੀਂ ਨਾ ਕਰਦੇਗੇ ਉਦੋਂ ਤੱਕ ਸਾਨੂੰ ਇਹਨਾਂ ਚੀਜ਼ਾਂ ਦੇ ਕੋਈ ਸੋਲੂਸ਼ਨ ਨਹੀਂ ਲੱਭਣੇ ਹੈਗੇ। ਜਿਹੜੀ ਐਂਜ਼ਾਈਟੀ ਹੁੰਦੀ ਆ ਜਾਂ ਡਿਪਰੈਸ਼ਨ ਹੁੰਦਾ, ਇੱਕ ਰੀਅਲ ਪ੍ਰੋਬਲਮ ਆ ਜਿਹੜੀ ਕਿ ਅਨਫੋਰਚੂਨੇਟਲੀ ਸਾਡੀ ਕਮਿਊਨਿਟੀ ਦੇ ਵਿੱਚ ਉਹਦੇ ਬਾਰੇ ਖੁੱਲ੍ਹ ਕੇ ਗੱਲ ਨਹੀਂ ਕੀਤੀ ਜਾਂਦੀ। ਔਰ ਬਾਣੀ ਇਹਨਾਂ ਸਾਰੀਆਂ ਚੀਜ਼ਾਂ ਦਾ ਹੱਲ ਦੱਸਦੀ ਆ ਕਿ ਵੀ ਇਹਨਾਂ ਦਾ ਹੱਲ ਕੀ ਆ, ਹਰ ਸਵਾਲ ਦਾ ਜਵਾਬ ਦਿੰਦੀ ਆ। ਪਰ ਕਾਰਨ ਅਸੀਂ ਕਿਉਂ ਭਟਕੇ ਹੋਏ ਆ, ਕਿਉਂਕਿ ਅਸੀਂ ਬਾਣੀ ਦੇ ਨਾਲ ਉੱਦਾਂ ਜੁੜੇ ਨਹੀਂ ਗਏ। ਇੱਥੇ ਆ ਗਏ ਆ, ਅਸੀਂ ਮਾਡਰਨ ਸਾਇੰਸ ਦੇ ਵਿੱਚ ਆ ਗਏ ਆ। ਜਿਹੜਾ ਸਾਡਾ ਇੱਕ ਪਿਛੋਕੜ ਸੀ ਨਾ, ਜਿੱਥੇ ਸਾਡੇ ਕੋਲ ਦਾਦਾ ਦਾਦੀ ਹੁੰਦੇ ਸੀ, ਚਾਚਾ ਚਾਚੀ ਹੁੰਦੇ ਸੀ, ਇੱਕ ਸਾਡਾ ਪੂਰਾ ਫੈਮਿਲੀ ਸਿਸਟਮ ਹੁੰਦਾ ਸੀ, ਸਾਰੇ ਇਕੱਠੇ ਰਹਿੰਦੇ ਹੁੰਦੇ ਸੀਗੇ, ਇੱਕ ਬੱਚੇ ਨੂੰ ਪੂਰਾ ਪਿੰਡ ਮਿਲ ਕੇ ਪਾਲਦਾ ਸੀਗਾ, ਉਹ ਸਿਸਟਮ ਸਾਡਾ ਖਤਮ ਹੋ ਗਿਆ। ਇੱਥੇ ਆ ਕੇ ਨਿਊਕਲੀਅਰ ਫੈਮਲੀਆਂ ਬਣ ਗਈਆਂ, ਕੱਲੀ ਫੈਮਿਲੀ ਹੋ ਗਈ। ਹੁਣ ਕੱਲੀ ਫੈਮਿਲੀ ਨੂੰ ਕੱਲੇ ਪੇਰੈਂਟਸ ਕਿੱਥੋਂ ਬੱਚੇ ਨੂੰ ਇੰਨਾ ਕੁਝ ਦੇ ਸਕਦੇ ਜਿਹੜਾ ਇੱਕ ਪੂਰੇ ਪਿੰਡ ਨੇ ਦੇਣਾ ਸੀਗਾ। ਸੋ ਉਸ ਹਾਲਾਤਾਂ ਦੇ ਵਿੱਚ ਕੀ ਲੱਗਦਾ ਕਿ ਬੱਚੇ ਨੂੰ ਕੋਈ ਪ੍ਰੋਬਲਮ ਆਉਂਦੀ ਆ ਤੇ ਪੇਰੈਂਟਸ ਕਦੇ ਸਾਈਕੋਲੋਜਿਸਟ ਕੋਲ ਲੈ ਕੇ ਭੱਜਦੇ ਨੇ, ਕਦੇ ਕਿਹਦੇ ਕੋਲ ਲੈ ਕੇ ਭੱਜਦੇ ਨੇ, ਪਰ ਉਹਦਾ ਹੱਲ ਨਹੀਂ ਹੁੰਦਾ। ਉਹਦਾ ਹੱਲ ਤਾਂ ਹੀ ਆ ਜੇ ਅਸੀਂ ਮਾਡਰਨ ਸਾਇੰਸ ਨੂੰ ਦੇਖੀਏ। ਬਾਣੀ ਨੇ ਸਾਨੂੰ 500 ਸਾਲ 600 ਸਾਲ ਪਹਿਲਾਂ ਇਹ ਗੱਲ ਕਹਿਤੀ ਸੀਗੀ ਜਿਹੜੀ ਮਾਡਰਨ ਸਾਇੰਸ ਅੱਜ ਕਹਿੰਦੀ ਪਈ ਆ। ਤੇ ਜਿਹੜਾ ਇਹ ਉਪਰਾਲਾ ਇਹਨਾਂ ਦਾ, ਇਹ ਆਨਲਾਈਨ ਸੈਮੀਨਾਰ ਕਰ ਰਹੇ ਨੇ, ਜ਼ੂਮ ਦੀਆਂ ਮੀਟਿੰਗਸ ਨੇ, ਫ੍ਰੀ ਮੀਟਿੰਗ ਨੇ, ਉਹਦੇ ਵਿੱਚ ਤੁਹਾਨੂੰ ਇਹ ਮਈ ਦੇ ਪੂਰੇ ਮਹੀਨੇ ਦੇ ਵਿੱਚ ਮੀਟਿੰਗ ਕਰਕੇ ਤੁਸੀਂ ਜੁਆਇਨ ਕਰੋ। ਉਹਦੇ 'ਚ ਦੱਸਦੇ ਨੇ ਕਿ ਬਾਣੀ ਇਹ ਕਹਿੰਦੀ ਆ, ਮਾਡਰਨ ਸਾਇੰਸ ਇਹ ਕਹਿੰਦੀ ਹੈ। ਤੇ ਇਹ ਜਿਹੜੀਆਂ ਚੀਜ਼ਾਂ ਨੇ ਐਟਲੀਸਟ ਇਹਦੇ ਬਾਰੇ ਨਾ ਜਾਣਕਾਰੀ ਤਾਂ ਜ਼ਰੂਰ ਲਓ, ਕਿਉਂਕਿ ਤੁਹਾਡੇ ਆਪਣੇ ਬੱਚੇ ਸਕੂਲਾਂ ਦੇ ਵਿੱਚ ਪੜ੍ਹਦੇ ਨੇ। ਸਕੂਲਾਂ 'ਚ ਸਾਡੇ ਬੱਚਿਆਂ ਦੀ ਬਹੁਤ ਬੁਲਿੰਗ ਹੁੰਦੀ ਆ। ਜਦੋਂ ਉਹਨੇ ਦਸਤਾਰ ਬੰਨ੍ਹ ਕੇ ਜਾਣਾ ਨਾ, ਉਹ ਅਲੱਗ ਦੱਸਦੇ ਨੇ, ਉਹਨਾਂ ਦੀ ਹਰ ਥਾਂ ਤੇ ਬੁਲਿੰਗ ਹੁੰਦੀ ਹੈ। ਜੇ ਅਸੀਂ ਉਹਨਾਂ ਦੀ ਪ੍ਰੋਬਲਮ ਨਹੀਂ ਸਮਝਾਂਗੇ ਤਾਂ ਅਲਟੀਮੇਟਲੀ ਅਸੀਂ ਆਪਣੀਆਂ ਹੀ ਅਗਲੀਆਂ ਜਨਰੇਸ਼ਨਾਂ ਗਵਾ ਲਾਂਗੇ। ਇੱਕ ਹੁੰਦਾ ਕਿ ਅਸੀਂ ਉਹਨਾਂ ਨੂੰ ਫਿਜ਼ੀਕਲੀ ਗਵਾ ਲਿਆ, ਇੱਕ ਹੁੰਦਾ ਕਿ ਅਸੀਂ ਉਹਨਾਂ ਨਾਲ ਸਾਡੇ ਤੋਂ ਡਿਸਕਨੈਕਟ ਹੋ ਗਏ।
ਅਸੀਂ ਆਪਣੀਆਂ ਜੜ੍ਹਾਂ ਨਾਲ ਜੁੜੇ ਬੈਠੇ ਹਾਂ, ਬੰਨ੍ਹ ਕੇ ਬੈਠੇ ਹਾਂ ਵੀ ਸਾਡੀਆਂ ਜੜ੍ਹਾਂ ਤਾਂ ਪੱਕੀਆਂ ਨੇ। ਸਾਡੀਆਂ ਜੜ੍ਹਾਂ ਇਸ ਕਰਕੇ ਪੱਕੀਆਂ ਨੇ ਕਿ ਸਾਨੂੰ ਜਦੋਂ ਅਸੀਂ ਪਾਲਿਆ ਗਿਆ ਸੀ ਨਾ, ਸਾਨੂੰ ਉਹਨਾਂ ਨੇ ਉਹਨਾਂ ਸਾਰੀਆਂ ਸਾਡੇ ਜਿਹੜੀਆਂ ਵਿਰਾਸਤ ਦੇ ਨਾਲ ਪਾਲਿਆ ਸੀ। ਉਹ ਵਿਰਾਸਤ ਦੇ ਵਿੱਚ ਸਾਨੂੰ ਦੱਸਿਆ ਗਿਆ ਸੀਗਾ ਕਿ ਭਾਈ ਮਨੀ ਸਿੰਘ ਜੀ ਦੀ ਜੋ ਸ਼ਹੀਦੀ ਹੋਈ ਸੀ ਨਾ, ਜੇ ਉਹਨਾਂ ਨੇ ਬੰਦ ਕਟਾਇਆ ਸੀ, ਉਹਨਾਂ ਨੂੰ ਦਰਦ ਕਿਉਂ ਨਹੀਂ ਹੋਇਆ? ਕਿਉਂਕਿ ਬਾਣੀ ਨਾਲ ਜੁੜੇ ਹੋਏ ਸੀਗੇ। ਅੱਜ ਦੀ ਡੇਟ ਦੇ ਵਿੱਚ ਸਾਡੇ ਸਭ ਤੋਂ ਜਿਹੜੇ ਸਾਡੇ ਪ੍ਰੋਬਲਮ ਦੇ ਜੜ ਨੇ ਨਾ, ਉਹ ਇਹ ਆ ਕਿ ਅਸੀਂ ਬਾਣੀ ਨਾਲੋਂ ਟੁੱਟ ਗਏ ਹਾਂ, ਅਸੀਂ ਨਾਮ ਨਾਲੋਂ ਟੁੱਟ ਗਏ ਹਾਂ, ਅਸੀਂ ਆਪਣੇ ਵਿਰਸੇ ਨਾਲ ਟੁੱਟ ਗਏ, ਆਪਣੀ ਜੜ੍ਹਾਂ ਨਾਲ ਟੁੱਟ ਗਏ। ਜਿਹੜਾ ਜੜੋਂ ਨਾਲ ਟੁੱਟ ਗਿਆ ਉਹਦੇ ਤੋਂ ਭੱਟਣਾ ਹੀ ਭੱਟਣਾ। ਇਸ ਕਰਕੇ ਇਹ ਭੈਣ ਜੀ ਨੂੰ ਅਸੀਂ ਇਸੇ ਕਰਕੇ ਬੇਨਤੀ ਕੀਤੀ ਸੀ, ਤੁਸੀਂ ਇੱਥੇ ਆਓ, ਇੱਥੋਂ ਦੀ ਸੰਗਤ ਨੂੰ ਵੀ ਅਵੇਅਰਨੈਸ ਦਿਓ ਤਾਂ ਕਿ ਜਿਹਨੇ ਜੁਆਇਨ ਕਰਨਾ ਕਰ ਸਕਦਾ। ਤੇ ਥੱਲੇ ਨਾ ਇਹ ਟੇਬਲ ਤੇ ਹੋਣਗੇ, ਜੇ ਕਿਸੇ ਨੇ ਜਾ ਕੇ ਡਿਸਕਸ਼ਨ ਕਰਨੀ ਹੋਵੇ ਤਾਂ ਆਪਣੇ ਸਵਾਲ ਦੇ ਕੋਈ ਗੱਲ ਕਰਨੀ ਹੋਵੇ ਕਰੋ। ਪਰ ਮੈਂ ਹਾਈਲੀ ਰਿਕਮੈਂਡ ਕਰਦਾ, ਮੇਰੇ ਆਪਣੇ 2 ਬੱਚੇ ਹੈਗੇ ਨੇ, 11 ਸਾਲ ਦਾ, ਇੱਕ 9 ਸਾਲ ਦਾ, ਤੇ ਮੈਨੂੰ ਲੱਗਦਾ ਕਿ ਅੰਮ੍ਰਿਤ ਛਕਣ ਤੋਂ ਬਾਅਦ ਵੀ ਇਹਨਾਂ ਚੀਜ਼ਾਂ ਨੂੰ ਸਾਨੂੰ ਸਾਇੰਸ ਦੇ ਤਰੀਕੇ ਤੋਂ ਸਮਝਣਾ ਜ਼ਰੂਰੀ ਆ, ਤਾਂ ਕਿ ਬੱਚਾ ਜਦੋਂ ਤੁਹਾਡੇ ਨਾਲ ਆ ਕੇ ਗੱਲ ਕਰੇ ਤੁਸੀਂ ਉਹਦੀ ਗੱਲ ਸਮਝ ਸਕੋ। ਜਦੋਂ ਤੁਸੀਂ ਕਦੀ ਗੱਲ ਸਾਇੰਸ ਦੀ ਟਰਮਨੋਲੋਜੀ ਸਮਝ ਲਓਗੇ ਨਾ, ਤਾਂ ਤੁਸੀਂ ਉਹਦੀ ਗੱਲ ਸਮਝ ਲਓਗੇ, ਉਹਨੂੰ ਬਾਣੀ ਨਾਲ ਜੋੜ ਸਕਦੇ ਹੋ, ਆਪ ਹੀ ਜੋੜ ਸਕਦੇ ਹੋ, ਤੁਹਾਨੂੰ ਕਿਸੇ ਕੋਲ ਭੱਜਣ ਦੀ ਲੋੜ ਨਹੀਂ। ਤੇ ਆਨਲਾਈਨ ਸੈਸ਼ਨ ਆ, ਤੁਸੀਂ ਆਪਣਾ ਜੁਆਇਨ ਕਰੋ, ਤੁਸੀਂ ਸੁਣੋ, ਸਿਰਫ ਤੁਹਾਨੂੰ ਸੁਣ ਕੇ ਹੀ ਬਹੁਤ ਨੌਲੇਜ ਮਿਲ ਜਾਣੀ। ਇੰਨੀਆਂ ਬੇਨਤੀਆਂ ਕਰਨੀਆਂ ਸੀਗੀਆਂ। ਲੰਗਰ ਹਾਲ ਦੇ ਵਿੱਚ ਭੈਣ ਜੀ ਖੜੇ ਹੋਣਗੇ, ਜੇ ਕੋਈ ਸਵਾਲ ਹੈਗੇ ਨੇ ਜਾਂ ਜੁਆਇਨ ਕਿਵੇਂ ਕਰਨਾ, ਉਹ ਸਾਰੀ ਇਨਫੋਰਮੇਸ਼ਨ ਤੁਹਾਨੂੰ ਥੱਲੇ ਮਿਲ ਜਾਏਗੀ। ਭੁੱਲ ਚੁੱਕ ਦੀ ਖਿਮਾ ਜੀ। ਦਿਲ ਨੂੰ ਦਰਦ ਹੁੰਦਾ ਜਦੋਂ ਸਾਡੇ ਕੋਲ ਐਡਾ ਵੱਡਾ ਖਜ਼ਾਨਾ, ਸਾਡਾ ਪਿਓ ਸਾਡੇ ਕੋਲ ਬੈਠਾ ਤੇ ਅਸੀਂ ਸਾਰੇ ਪਾਸੇ ਭਟਕਦੇ ਫਿਰਦੇ ਹਾਂ, ਤਾਂ ਦਿਲ ਦੁਖਦਾ। ਇਸ ਕਰਕੇ ਜੇ ਕੋਈ ਵੱਧ ਘੱਟ ਗੱਲ ਕਹੀ ਗਈ ਹੋਵੇ ਤਾਂ ਮਾਫੀ ਦੇ ਜਾਚਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬਾਂ ਦੀ ਗੋਦ ਵਿੱਚ ਸਾਜੀ ਨਵਾਜੀ, ਗੁਰੂ ਰੂਪ ਗੁਰੂ ਖਾਲਸਾ, ਸਾਧ ਸੰਗਤ ਜੀ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣੇ ਅਸੀਂ ਸਭ ਨੇ ਸਰਵਣ ਕੀਤਾ ਬੀਬਾ ਦੀਪ ਕੌਰ ਜੀ ਨੂੰ। ਸੋ ਇਹਨਾਂ ਨੇ ਲੰਗਰ ਹਾਲ ਦੇ ਵਿੱਚ ਟੇਬਲ ਲਾਉਣਾ ਹੈ, ਜਿਸ ਦਾ ਵੀ ਕਿਸੇ ਦਾ ਵੀ ਕੁਐਸਚਨ ਹੋਵੇ, ਹੋਰ ਕੋਈ ਨੌਲੇਜ ਲੈਣਾ ਚਾਹੁੰਦੇ ਹੋਵੋ ਤਾਂ ਲੰਗਰ ਹਾਲ ਦੇ ਵਿੱਚ ਜਾ ਕੇ ਇਹਨਾਂ ਨੂੰ ਕੁਐਸਚਨ ਕਰ ਸਕਦੇ ਆ, ਉਹ ਉਸ ਦਾ ਜਵਾਬ ਦੇਣਗੇ। ਸੋ ਹੁਣ ਭਾਈ ਸਾਹਿਬ ਭਾਈ ਬਰਿਆਮ ਸਿੰਘ ਜੀ ਦਾ ਜਥਾ ਜੋ ਕਿ 12 ਵਜੇ ਤੱਕ ਕੀਰਤਨ ਸਰਵਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। शुभ करे हर अग पाप सकल मल, काम क्रोध अर लोभ मोह, वस करे सब बल, सदा सुख मन वसै, दुख संसार को गुर नाम निध दरिया, जन्म हम कालिक तो सो को टल गुर सेविया, अहस सहज सुभाए, दर्शन पर से गुरु के, जन्म मरण दुख ऐसे गुर को बल बल जाइए,
बल बल जाइए, बल बल जाइए आप मुकत मोहे तारे, बलिहारी गुर आपने गुर को बल जाइया, बलिहारी गुर आपने गुर को बल जाइया। बलिहारी गुर आपने गुर को बल जाया, हर किया कथा कहानियां गुरमीत सुनाया, हर किया कथा कहानियां गुरमीत सुनाया, बलिहारी गुर आपने गुर को बल जाइया, बलिहारी गुर आपने गुर को बल जाइया। आए मिल गुर सिख आए मिल, तू मेरे गुरु के प्यारे, आए मिल गुर सिख आए मिल, तू मेरे गुरु के प्यारे, हर के गुण हर पांदे से गुरु ते पाए, हर के गुण हर पांदे से गुरु ते पाए, जिन गुर का पाना मन्या तिन कुम कुम जाए, जिन गुर का पाना मन्या जिन गुर का पाना मन्या तिन कुम कुम जाए, बलिहारी गुर आपने गुर को बल जाइया, बलिहारी गुर आपने गुर को बल जाइया, हर किया कथा कहानियां गुरमीत सुनाया, हर किया कथा कहानियां गुरमीत सुनाया, बलिहारी गुर आपने गुर को बल जाइया, बलिहारी गुर आपने गुर को बल जाइया। जिन सतगुर प्यारा देखिया दिन तो आई,
ਗੁਰ ਪਿਆਰਾ ਦੇਖਿਆ ਤਿਨ ਕਉ ਵਾਰੀ ਜਿਨ ਗੁਰ ਕੀ ਕੀਤੀ ਚਾਤਰੀ ਤਿਨ ਸਦ ਬਲਿਹਾਰੀ ਜਿਨ ਗੁਰ ਕੀ ਕੀਤੀ ਚਾਤਰੀ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਿਹਾਰੀ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਇਆ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਇਆ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਇਆ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਇਆ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਇਆ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਇਆ ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਹਾਰਾ ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਹਾਰਾ ਗੁਰ ਸੇਵਾ ਤੇ ਪਾਈ ਹੈ ਗੁਰਮੁਖ ਨਿਸਤਾਰਾ ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਹਾਰਾ ਗੁਰ ਸੇਵਾ ਤੇ ਪਾਈ ਹੈ ਗੁਰਮੁਖ ਨਿਸਤਾਰਾ ਗੁਰ ਸੇਵਾ ਤੇ ਪਾਈ ਹੈ ਗੁਰ ਸੇਵਾ ਤੇ ਪਾਈ ਹੈ ਗੁਰਮੁਖ ਨਿਸਤਾਰਾ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਇਆ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਇਆ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਇਆ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਇਆ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਇਆ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਇਆ ਜੋ ਹਰ ਨਾਮ ਧਿਆਏ ਨੇ ਤੇ ਜਨ ਪਰਵਾਨਾ
ਜੋ ਹਰ ਨਾਮ ਧਿਆਏ ਤੇ ਜਨ ਪਰਵਾਨਾ ਤਿਨ ਮਿਟੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਦਾ ਸਦਾ ਕੁਰਬਾਨਾ ਜੋ ਹਰ ਨਾਮ ਧਿਆਏ ਤੇ ਜਨ ਪਰਵਾਨਾ ਜੋ ਹਰ ਨਾਮ ਧਿਆਏ ਤੇ ਜਨ ਪਰਵਾਨਾ ਦਿਨ ਮਿਟੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਦਿਨ ਮਿਟੋ ਨਾਨਕ ਵਾਰਿਆ ਦਿਨ ਮਿਟੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਇਆ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਇਆ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਇਆ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਇਆ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਗਾਇਆ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਇਆ ਗੁਰ ਕੋ ਬਲ ਜਾਇਆ ਗੁਰ ਕੋ ਬਲ ਜਾਇਆ ਬਲਿਹਾਰੀ ਗੁਰ ਆਪਣੇ ਸਦ ਸਦ ਕੁਰਬਾਨਾ ਬਲਿਹਾਰੀ ਗੁਰ ਆਪਣੇ ਸਦ ਸਦ ਕੁਰਬਾਨਾ ਨਾਮ ਨ ਵਿਸਰੋ ਇਖਿਨ ਚਸਾ ਨਾਮ ਨ ਵਿਸਰੋ ਇਖਿਨ ਚਸਾ ਨਾਮ ਨ ਵਿਸਰੋ ਇਖਿਨ ਚਸਾ ਏਕੀ ਜੈ ਨਾਨਾ ਬਲਿਹਾਰੀ ਗੁਰ ਆਪਣੇ ਸਦ ਸਦ ਕੁਰਬਾਨਾ ਬਲਿਹਾਰੀ ਗੁਰ ਆਪਣੇ ਸਦ ਸਦ ਕੁਰਬਾਨਾ ਨਾਮ ਨ ਵਿਸਰੋ ਇਖਿਨ ਚਸਾ ਨਾਮ ਨ ਵਿਸਰੋ ਇਕ ਖਿਨ ਚਸਾ ਏਕੀ ਹੈ ਦਾਨਾ ਬਲਿਹਾਰੀ ਗੁਰ ਆਪਣੇ ਸਦ ਸਦ ਕੁਰਬਾਨਾ ਬਲਿਹਾਰੀ ਗੁਰ ਆਪਣੇ ਸਦ ਸਦ ਕੁਰਬਾਨਾ ਸਰਬ ਸੁਖਾ ਮੈਂ ਪਾਲਿਆ ਸਰਬ ਸੁਖਾ ਮੈਂ ਪਾਲਿਆ ਹਰ ਜੀਵਨ ਨ ਕੋਈ ਸਰਬ ਸੁਖਾ ਮੈਂ ਪਾਲਿਆ ਹਰ ਜੀਵਨ ਨ ਕੋਈ ਗੁਰ ਟੁੱਟੇ ਤੇ ਪਾਈਐ ਗੁਰ ਟੁੱਟੇ ਤੇ ਆਈਐ
सच साहिब सोई गुर टूटे ते पाइए गुर टूटे ते पाइए सच साहिब सोई बलहारी हुआ पुणे सद सद गुरबाना बलहारी हुआ पुणे सद सद गुरबाना नाम न विसरो एक दसा नाम न विसरो एक दसा नाम न विसरो एक जसा एक ही दाना बलहारी हुआ पुणे सद सद गुरबाना बलहारी हुआ पुणे सद सद गुरबाना भागुठ सच्चा सोए है भागुठ सच्चा सोए है जिस हर धन अंतर भागुठ सच्चा सोए है जिस हर धन अंतर सो छूटे महाजाल ते सो छूटे महाजाल ते जिसको शब्द निरंतर सो छूटे महाजाल ते जिसको शब्द निरंतर सो छूटे महाजाल ते सो छूटे महाजाल ते जिस गुर शब्द निरंतर बलहारी हुआ पुणे सद सद गुरबाना बलहारी हुआ पुणे सद सद गुरबाना नाम न विसरो एक दिन जसा नाम न विसरो एक दिन जसा नाम न विसरो एक दिन जसा एक ही दाना बलहारी हुआ पुणे सद सद गुरबाना बलहारी हुआ पुणे सद सद गुरबाना गुर की महिमा क्या कहा गुर की महिमा क्या कहा गुर विवेक सत सर ਉਹ ਆਦ ਜੁਗਾਦੀ ਸਦ ਸਦਾ ਉਹ ਆਦ ਜੁਗਾਦੀ ਜੁਗਾ ਜੁਗ ਜੁਗਾ ਜੁਗ ਜੁਗਾ ਜੁਗ ਉਹ ਆਦ ਜੁਗਾਦੀ ਜੁਗਾ पूरा परमेश्वर पूरा परमेश्वर गुर की महिमा क्या कहा गुर की महिमा क्या कहा गुर विवेक सत सर
महिमा क्या कहा गौर विवेक सत सर ओआ जुगादी जुगा जुग ओआ जुगादी जुगा जुग पूरा परमेश्वर ओआ जुगादी जुगा जुग जुगादी जुगा जुग पूरा परमेश्वर बलहारी अपने सद सद कुर्बाना बलहारी अपने सद सद कुर्बाना नाम न विसरो एक जसा 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 एक ही है दाना बलहारी अपने सद सद कुर्बाना बलहारी अपने सद सद कुर्बाना नाम ते आवो सद सदा नाम ते आवो सद सदा नाम ते आवो सद सदा हर हर मन रंगे नाम ते आवो सद सदा हर हर मन रंगे जियो प्राण तन गुरु है जियो प्राण तन गुरु है नानक के संगे जियो प्राण तन गुरु है जियो प्राण तन गुरु है नानक के संगे बलहारी अपने सद सद कुर्बाना बलहारी अपने सद सद कुर्बाना नाम न विसरो एक जसा नाम न विसरो एक जसा नाम न विसरो 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 एक जसा एक ही जय दाना बलहारी अपने सद सद कुर्बाना बलहारी अपने सद सद कुर्बाना बलहारी अपने सद सद कुर्बाना जो गुरु गुरु अहनस जप जो गुरु गुरु अहनस जप दास पट बेनत कर जो गुरु ना
ਨਾਮ ਹਿਦ ਮੈਂ ਧਰੈ ਸੋ ਜਨਮ ਮਰਨ ਦੋ ਫੇਰ ਜੋ ਗੁਰੂ ਗੁਰੂ ਐਨਸ ਜਪੈ ਜੋ ਗੁਰੂ ਗੁਰੂ ਐਨਸ ਜਪੈ ਜਾਮ ਗੁਰੂ ਹੋਏ ਵੱਲ ਤਨੇ ਕਿਆ ਗਾਰ ਮੁਤਜੈ ਜਾਮ ਗੁਰੂ ਹੋਏ ਵੱਲ ਤਨੇ ਕਿਆ ਗਾਰ ਮੁਤਜੈ ਜਾਮ ਗੁਰੂ ਹੋਏ ਵੱਲ ਨਖ ਬਾਏ ਕਿਆ ਕੀਜੈ ਲੱਖ ਬਾਏ ਕਿਆ ਕੀਜੈ ਲੱਖ ਬਾਏ ਕਿਆ ਕੀਜੈ ਜੋ ਗੁਰੂ ਗੁਰੂ ਐਨਸ ਜਪੈ ਜੋ ਗੁਰੂ ਗੁਰੂ ਐਨਸ ਜਪੈ ਨਾਸ ਭਟ ਮਿਹਨਤ ਕੈ ਜੋ ਗੁਰੂ ਨਾਮ ਰਿਦ ਮੈਂ ਧਰੈ ਜੋ ਗੁਰੂ ਨਾਮ ਰਿਦ ਮੈਂ ਧਰੈ ਸੋ ਜਨਮ ਮਰਨ ਨੋ ਤੇਰਾ ਜੋ ਗੁਰੂ ਗੁਰੂ ਐਨਸ ਜਪੈ ਜੋ ਗੁਰੂ ਗੁਰੂ ਐਨਸ ਜਪੈ ਜਾਮ ਗੁਰੂ ਹੋਏ ਵੱਲ ਗਿਆਨ ਅਰ ਧਿਆਨ ਰਨਨ ਪਰ ਜਾਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸੱਚੇ ਘਰ ਜਾਮ ਗੁਰੂ ਹੋਏ ਵੱਲ ਗਿਆਨ ਅਧਿਆਨ ਅਨਨ ਪਰ ਜਾਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸੱਚੇ ਘਰ ਸ਼ਬਦ ਸਾਖੀ ਸੋ ਸੱਚੇ ਘਰ ਸ਼ਬਦ ਸਾਖੀ ਸੋ ਸੱਚੇ ਘਰ ਜੋ ਗੁਰੂ ਗੁਰੂ ਐਨਸ ਜਪੈ ਜੋ ਗੁਰੂ ਗੁਰੂ ਐਨਸ ਜਪੈ ਦਾਸ ਭਟ ਮਿਹਨਤ ਕੈ ਦਾਸ ਭਟ ਮਿਹਨਤ ਕੈ ਜੋ ਗੁਰੂ ਨਾਮ ਰਿਦ ਮੈਂ ਧਰੈ ਸੋ ਜਨਮ ਮਰਨ ਦੋ ਤੇਰਾ ਜੋ ਗੁਰੂ ਗੁਰੂ ਐਨਸ ਜਪੈ 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 इतनी हाजिरी प्रवान करना जी भुल चुक दी खिमा सतगुरु गरीब नवाज सब दा पढ़िया सुनिया लिखे लाउण अगला प्रोग्राम प्यार से सरवण करो दास रिया नूं सीसां देंदे बुलाओ जी वाहिगुरू जी का खालसा वाहिगुरू जी की फतेह। ਸਾਹਿਬਾਂ ਦੀ ਗੋਦ ਵਿੱਚ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣੇ ਅਸੀਂ ਸਭ ਨੇ ਸਰਵਣ ਕੀਤਾ ਸਤਿਕਾਰਯੋਗ ਭਾਈ ਸਾਹਿਬ ਭਾਈ ਬਰਿਆਮ ਸਿੰਘ ਜੀ ਦੇ ਜਥੇ ਨੂੰ, ਜਿਨ੍ਹਾਂ ਨੇ ਬੜਾ ਹੀ ਰਸ ਭਿੰਨਾ ਕੀਰਤਨ ਸਰਵਣ ਕੀਰਤਨ ਕਰਾਇਆ। ਸੋ ਜਥੇ ਦੇ ਅਤੀ ਧੰਨਵਾਦੀ ਹਾਂ। ਸੋ ਸਾਧ ਸੰਗਤ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ TV 84 ਲਈ ਲੰਗਰ ਹਾਲ ਦੇ ਵਿੱਚ ਟੇਬਲ ਆਇਆ ਹੋਇਆ ਫੰਡ ਰੇਜ਼ਿੰਗ ਲਈ। ਸੋ ਆਪਣੇ ਦਸਵੰਧ ਦੇ ਵਿੱਚ ਉਹ ਤਿਲ ਫੁੱਲ ਭੇਟ ਕਰਨ ਦੀ ਕਿਰਪਾਲਤਾ ਕਰਨੀ ਜੀ। ਸੋ ਹੁਣ ਸਾਡੇ ਪਾਸ ਪਹੁੰਚੇ ਹੋਏ ਨੇ ਡਾਕਟਰ ਅਮਰਜੀਤ ਸਿੰਘ ਜੀ ਵਾਸ਼ਿੰਗਟਨ DC ਤੋਂ। ਸੋ 12:35 ਤੱਕ ਆਪਣੇ ਆਪ ਸਭ ਦੇ ਨਾਲ ਵਿਚਾਰਾਂ ਸਾਂਝੀਆਂ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਭੰਡ ਜੰਮੀਐ ਭੰਡ ਨਿੰਮੀਐ ਭੰਡ ਮੰਗਣ ਵਿਆਹੋ ਪੰਡੋ ਹੋਵੇ ਦੋਸਤੀ ਪੰਡੋ ਚੱਲੈ ਰਾਹੋ ਭੰਡ ਬੂਆ ਭੰਡ ਭਾਲੀਐ ਭੰਡ ਹੋਏ ਬੰਧਾਨ ਸੋ ਕਿਉ ਬੰਦਾ ਆਖੀਐ ਜਿਤ ਜੰਮੇ ਰਾਜਾਨ ਪੰਡੇ ਹੀ ਪੰਡ ਉਪਜੈ ਪੰਡੈ ਬਾਜ ਨਾ ਕੋਏ ਨਾਨਕ ਪੰਡੈ ਬਾਹਰਾ ਏਕੋ ਸੱਚਾ ਸੋਏ ਜਿਤ ਮੁਖ ਸਦਾ ਸਲਾਹੀਐ ਭਾਗਾ ਰਤੀ ਚਾਰ ਨਾਨਕ ਤੇ ਮੁਖ ਉਜਲੇ ਤਿਤ ਸੱਚੇ ਦਰਬਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ श्री गुरु ग्रंथ साहिब जी की हजूरी भी जुड़े बैठे सतगुरु जी का अपना आपा गुरु खालसा साध संगत जीओ, पिछले लगभग 2-2.5 घंटे तो गुरबाणी कीर्तन की छहबर का आनंद असी सारे मान रहे हैं। बीते कल काफ़ी गर्मी का दिन होने के बावजूद हज़ारां की गिणती विच सिख संगतां ने खालसा साजना दिवस की 325वीं सालाना याद दे विच नगर कीर्तन किया। सिख संगत की शरधा प्यार ये अपने आप दे विच बेमिसाल है। इस कोई शक नहीं कि जदों असी लगभग 6000 साल की इंसानी तारीख या ह्यूमन हिस्टरी देखते हैं तो बेशक साडा खिता होए मिडल ईस्ट होए ये सवाल हर उस प्राणी दे मन दे अंदर उठिया, मैं कौन है, मैं कित्थों आया, मैं कित्थे जाना, जीवन दा मनोरथ की है। जे अड अड मजहब फलसफे स्कूल ऑफ थॉट जा ग्रीक फिलोसफी या आर्यन फिलोसफी की गल करिए तो इन्हां सारियां ने असल च इस सवाल का जवाब लभण की कोशिश की। बाकी हर खिते की अपनी तहजीब अपनियां लोड़ां या अपने विकास के थले जो कुछ बनया उसनूं असी रिचुअल्स कहते हैं या रस्मो रिवाज कहते हैं या रवायत कहते हैं। जे असी मिडल ईस्ट की गल करिए मध्य पूरब की, बेशक क्रिश्चियनिटी यूरोप का अज सब तो वड्डा मजहब है, भावें उन्होंने एक डिक्लाइन चल रहा है, लेकिन यूरोप दे विच कोई इस किस्म की मजहबी परंपरा पहला नहीं शुरू हुई। ग्रीक फिलोसफी जरूर 2500 साल पहला, जिसके लिए असी लफज उस जमाने के फिलोसफर्स दे उस सुकरात होए, अरिस्टोटल होए, प्लेटो होए। प्लेटो का नाम साडी जबान दे विच अफलातून कहा जाता है क्योंकि बहुत सारे लफज जिहड़े उन्होंने डिफरेंटली वरते, जिवें उन्हां दा अलेक्जेंडर साडा सिकंदर है, उन्हां दा प्लेटो साडा अफलातून है। ये भी लगभग 2500 साल पहला ग्रीक फिलोसफर होए जिन्हां ने एक पासे माइथोलॉजिकल गॉड्स जिहड़े असी अज भी देखते हैं और दूसरे पासे जे ईस्ट दे अंदर देखिए तो जिसनूं हिंदू मिथिहास के तौर पर असी जानते हैं, ये भी उन्हें आर्टिफिशियल मसनूई गॉड जिहदी ताकत देखी उस दे खौफ दे सदके उस दी वर्शिप दी परंपरा शुरू हुई। इवें इंसानी तारीख दे अंदर ये थॉट्स अगे वधे। जिहड़े मध्य पूरब दे मजहब चारों वड्डे मजहब वो ज़ोरेस्ट्रियनिज्म होए, क्रिश्चियनिटी होए, इस्लाम होए, जूडाइज्म होए, इन्हां दियां पवित्र किताबां जां इन्हां दियां स्क्रिप्चर्स नूं असीं जनरल कतेब कहंदे। कतेब दे विच ज़ोरेब भी है, ओल्ड टेस्टामेंट भी है, बाइबल भी है ते कुराने मजीद भी है जिसनूं कुरान शरीफ कहा जाता है। इसे तरह ईस्ट के अंदर बेशक सब तो पुराना ग्रंथ ऋग्वेद लगभग 3500 साल पुराने, ते जे तुसी ऋग्वेद दे विच भी देखोगे तो असल गल देवतियां दी पूजा है, यज्ञ होम बलि
ਇਹ ਸਾਰੇ ਉਸ ਦੀਆਂ ਤਰਕੀਬਾਂ ਨੇ ਕਿਹਨੂੰ ਕਿਵੇਂ ਖੁਸ਼ ਕਰਨਾ ਹੈ। ਇਹ ਵੱਖਰੀ ਕਹਾਣੀ ਹੈ ਕਿ ਜਿਨ੍ਹਾਂ ਦੇ ਹੱਥ ਅੱਜ ਪੋਲੀਟੀਕਲ ਪਾਵਰ ਆਈ ਹੈ 1000 ਸਾਲ ਦੀ ਗੁਲਾਮੀ ਤੋਂ ਬਾਅਦ, ਉਹ ਉਹਨਾਂ ਵੇਦਾਂ ਚੋਂ ਟ੍ਰੇਨ ਕੱਢ ਲੈਣ, ਹਵਾਈ ਜਹਾਜ਼ ਕੱਢ ਲੈਣ, ਨਿਊਕਲੀਅਰ ਮਿਸਾਈਲ ਕੱਢ ਲੈਣ, ਜਾਂ ਚੰਦਰਮਾ ਤੇ ਪਹੁੰਚਣ ਦਾ ਚੰਦਰਯਾਨ ਕੱਢ ਲੈਣ। ਇਹ ਰਾਜ ਸ਼ਕਤੀ ਦਾ ਕਮਾਲ ਹੈ, ਜੋ ਮਰਜ਼ੀ ਉਹਦੇ ਚੋਂ ਕੱਢ ਲੈਣ। ਪਰ ਜਿਨ੍ਹਾਂ ਨੇ ਥੋੜਾ ਬਹੁਤ ਇਸ ਪਾਸੇ ਵੱਲ ਧਿਆਨ ਦਿੱਤਾ ਹੈ, ਉਹਨਾਂ ਨੂੰ ਪਤਾ ਹੈ ਕਿ ਇਹ ਜਿਹੜਾ ਥਾਟ ਰਿਗਵੇਦ ਦੇ ਨਾਲ ਯੱਗ, ਪੂਜਾ, ਬਲੀ, ਹਵਨ, ਔਰ ਉਸ ਸਭ ਦੇ ਸਿਰ ਦੇ ਉੱਤੇ ਬੈਠਾ ਬ੍ਰਾਹਮਣ ਜਿਹੜਾ ਰੂਲ ਮੇਕਰ ਹੈ, ਜਿਹੜਾ ਵਰਣ ਆਸ਼ਰਮ ਬਣਾਉਂਦਾ ਹੈ, ਵਰਣ ਰੰਗ ਨੂੰ ਕਹਿੰਦੇ ਨੇ। ਅਸੀਂ ਬਹੁਤ ਵਾਰ ਇਹਨਾਂ ਮੁਲਕਾਂ 'ਚ ਰੇਸਿਜ਼ਮ ਲਫ਼ਜ਼ ਤੋਂ ਜ਼ਿਆਦਾ ਜਾਣੂ ਹੈ। ਰੇਸ ਤੇ ਵਰਣ ਇੱਕੋ ਹੀ ਮਤਲਬ, ਵਰਣ ਸੰਸਕ੍ਰਿਤ ਦਾ ਲਫ਼ਜ਼ ਹੈ ਜਿਸ ਦਾ ਮਤਲਬ ਹੈ ਕਲਰ, ਰੰਗ, ਰੰਗ ਤੇ ਆਧਾਰਿਤ ਬੇਸ। ਔਰ ਇਹ ਇੱਕ ਵੱਖਰਾ ਚੈਪਟਰ ਹੈ ਕਿ ਕਿਵੇਂ ਜਿਹੜੇ ਉਹਨਾਂ ਕਾਕੇਸ਼ੀਅਨ ਮਾਊਂਟੇਨਸ ਜਿਹੜੀਆਂ ਅਫਗਾਨਿਸਤਾਨ ਨੂੰ ਕ੍ਰਾਸ ਕਰਦੇ ਆ, ਯੂਰਪ ਨਾਲ ਲੱਗਦੀਆਂ ਨੇ, ਉਹਨਾਂ ਚੋਂ ਆਏ, ਉਹਨਾਂ ਦਾ ਲੰਬਾ ਕੱਦ, ਚੌੜਾ ਮੱਥਾ, ਗੌਰ ਵਰਣ, ਗੋਰਾ ਰੰਗ, ਲੰਮਾ ਨੱਕ, ਇਹ ਜਿਹੜੇ ਕੁਲੀਨ ਵਰਗ, ਇਹ ਉਹਨਾਂ ਨੇ ਖੁਦ ਡਿਫਾਈਨ ਕੀਤਾ ਹੋਇਆ ਹੈ। ਉਹਦੇ ਲਈ ਲਫ਼ਜ਼ ਉਹਨਾਂ ਨੇ ਆਰੀਆ ਇਸਤੇਮਾਲ ਕੀਤਾ ਹੈ। ਤੇ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ 1920-30 ਦੇ ਵਿੱਚ ਨਾਜ਼ੀ ਜਰਮਨੀ ਨੇ ਜਾਂ ਹਿਟਲਰ ਦੀ ਪਾਰਟੀ ਨੇ ਜਿਹੜੀ ਵਿਚਾਰਧਾਰਾ ਨੂੰ ਆਧਾਰ ਬਣਾਇਆ, ਜਿਸ ਦੇ ਬੂਥੇ ਵਿੱਚ ਫੇਰ 2 ਕਰੋੜ ਤੋਂ ਜ਼ਿਆਦਾ ਲੋਕ ਧੱਕੇ ਗਏ, ਜਿਸ ਨੂੰ ਅਸੀਂ ਸੈਕੰਡ ਵਰਲਡ ਵਾਰ ਕਹਿੰਦੇ ਹਾਂ, ਉਹਦਾ ਬੇਸ ਐਰੀਅਨ ਥਾਟ ਦਾ ਕਨਸੈਪਟ। ਐਰੀਅਨ ਕਿਉਂਕਿ ਜੇ ਤੁਸੀਂ ਆ ਦਾ ਪ੍ਰੋਨੰਸੀਏਸ਼ਨ ਦੇਖੋ, ਯੂਰਪੀਅਨ ਨਹੀਂ ਕਰ ਸਕਦੇ, ਜੋ ਆਰੀਅਨ ਹੈ, ਕਿਉਂਕਿ ਇਹੀ ਆਰੀਅਨ ਵਰਣ ਆਸ਼ਰਮ, ਇਹੀ ਰੇਸ ਕਿ ਵਾਈਟ ਰੇਸ ਸੁਪੀਰੀਅਰ ਹੈ। ਜੇ ਬ੍ਰਾਹਮਣ ਦੀ ਰੇਸ ਔਰ ਵਾਈਟ ਰੇਸ ਤੁਸੀਂ ਦੇਖੋਗੇ ਤਾਂ ਸਮਝ ਆ ਜਾਏਗਾ ਕਿ ਵਰਣ ਤੇ ਰੇਸ ਕਿਵੇਂ ਇੱਕੋ ਹੀ ਅਰਥਵਾਚਕ ਨੇ, ਲਫ਼ਜ਼ 2 ਜ਼ਬਾਨਾਂ ਦੇ ਅੱਡ-ਅੱਡ ਨੇ। ਔਰ ਇਸੇ ਕਨਸੈਪਟ ਦੇ ਉੱਤੇ ਇਨਸਾਨੀਅਤ ਨੂੰ ਵੰਡਿਆ ਗਿਆ। ਉਹ ਇਨਸਾਨੀਅਤ ਦਾ ਵਖਰੇਵਾਂ ਜਿਹੜਾ 3500 ਸਾਲ ਤੋਂ ਅੱਜ ਵੀ, ਜਦੋਂ ਅੱਜ ਭਾਰਤ ਦੇ ਵਿੱਚ 2024 ਦੀਆਂ ਚੋਣਾਂ ਨੂੰ ਲੈ ਕੇ ਇੱਕ ਮਾਹੌਲ ਸਿਰਜਿਆ ਜਾ ਰਿਹਾ ਹੈ, ਇੱਕ ਵੱਡੀ ਡਿਬੇਟ ਜਿਹੜੀ ਆਪੋਜੀਸ਼ਨ ਧਿਰ ਵੱਲੋਂ ਦਿੱਤੀ ਜਾ ਰਹੀ ਹੈ ਕਿ ਇਹਨਾਂ ਨੇ ਕਨਸਟੀਟਿਊਸ਼ਨ ਬਦਲ ਦੇਣਾ। ਅਲਟੀਮੇਟਲੀ ਇਹਨਾਂ ਨੇ ਮਨੂ ਸਿਮ੍ਰਿਤੀ, ਕਿਉਂਕਿ 4 ਵੇਦ ਰਿਗ, ਸ਼ਾਮ, ਯਜੁਰ, ਅਥਰਵ ਤੋਂ ਬਾਅਦ ਜਿਹੜਾ ਲਾਅ ਹੈ ਕਿਸੇ ਵੀ ਸੁਸਾਇਟੀ ਨੂੰ ਜਿਹੜਾ ਗਵਰਨ ਕਰਦਾ ਹੈ, ਜੇ ਕੁਰਾਨ ਸ਼ਰੀਫ ਦਾ ਇੱਕ ਹਿੱਸਾ ਸਪਿਰਿਚੁਅਲਿਟੀ, ਅੱਲਾਹ ਤਾਲਾ ਜਾਂ ਇੱਕ ਰੱਬ ਦੇ ਨਾਲ, ਜਾਂ ਜਿਸ ਨੂੰ ਵਹਾਦਤ ਦਾ ਕਨਸੈਪਟ ਕਿਹਾ ਜਾਂਦਾ ਹੈ, ਉਸ ਦੀ ਗੱਲ ਕਰਦਾ ਹੈ। ਪਰ ਦੂਸਰਾ ਹਿੱਸਾ ਉਸ ਦਾ ਜਿਹੜੀ ਉਹਨਾਂ ਦਾ ਜਿਹੜੇ ਉਸ ਮਜ਼ਹਬ ਦਾ ਹਿੱਸਾ ਬਣੇ, ਮੁਸਲਮਾਨ ਹੋਏ, ਉਹਨਾਂ ਨੂੰ ਗਵਰਨ ਕਰਨ ਲਈ ਸ਼ਰੀਅਤ ਜਾਂ ਜਿਹਨੂੰ ਸ਼ਰਅ ਲਾਅ ਕਹਿੰਦੇ ਨੇ, ਉਹ ਗਵਰਨ ਕਰਦਾ ਹੈ। ਔਰ ਉਹੀ ਉਹਨਾਂ ਦੀ ਸੁਸਾਇਟੀ ਦਾ ਮੁੱਖ ਧਾਰ ਹੈ। ਉਹਦੀ ਇੰਟਰਪ੍ਰੀਟੇਸ਼ਨ ਉਹ ਹਦੀਸਾਂ ਤੇ ਆਧਾਰਿਤ ਹੋਏ। ਉਹ ਡਿਫਰੈਂਟ ਸਕੂਲ ਆਫ ਥਾਟ, ਵਹਾਬੀ ਤੋਂ ਲੈ ਕੇ ਸੂਫੀ ਇਸਲਾਮ ਤੱਕ ਅਸੀਂ ਅੱਡ-ਅੱਡ ਉਹਦੇ ਰੂਪ ਦੇਖੀਏ, ਪਰ ਅਸਲੀ ਗੱਲ ਸ਼ਰੀਅਤ ਦੇ ਨਾਲ ਉਹਨਾਂ ਦੀ ਸੁਸਾਇਟੀ ਗਵਰਨ ਹੁੰਦੀ ਹੈ, ਜਿਹੜੀ ਅੱਜ ਵੀ 57 ਇਸਲਾਮਿਕ ਮੁਲਕਾਂ ਦੇ ਵਿੱਚ ਲਗਭਗ 1.5 ਬਿਲੀਅਨ ਲੋਕ ਜਿੱਥੇ ਵਸਦੇ ਨੇ, ਅਸੀਂ ਉਸ ਸ਼ਰਅ ਨੂੰ ਜਾਂ ਸ਼ਰੀਅਤ ਨੂੰ ਦੇਖਦੇ। ਇਸੇ ਤਰ੍ਹਾਂ ਹਿੰਦੂ ਥਾਟ ਜਾਂ ਹਿੰਦੂ ਮਜ਼ਹਬ ਜਾਂ ਬ੍ਰਾਹਮਣਿਜ਼ਮ ਜਾਂ ਅੱਜ ਜਿਹਨੂੰ ਹਿੰਦੂਤਵਾ ਦਾ ਨਾਂ ਦਿੱਤਾ ਗਿਆ, ਇਸ ਨੂੰ ਵਰਣ ਆਸ਼ਰਮ ਗਵਰਨ ਕਰਦੇ। ਔਰ ਇਹਦਾ ਆਧਾਰ ਮਨੂ ਸਿਮ੍ਰਿਤੀ ਹੈ, ਮਨੂ ਦੇ ਕਾਨੂੰਨ ਨੇ। ਸਿਮ੍ਰਿਤੀਆਂ ਬਹੁਤ ਨੇ, ਅਸੀਂ ਵੇਦ, ਸ਼ਾਸਤਰ, ਦਰਸ਼ਨ, ਸਿਮ੍ਰਿਤੀਆਂ ਦਾ ਜ਼ਿਕਰ ਕਰਦੇ ਹਾਂ। ਪਰ ਕਿਉਂਕਿ ਅੱਜ ਜਿਹੜਾ ਦਿਨ ਪੱਛਮ ਦੇ ਵਿੱਚ ਖਾਸ ਤੌਰ ਤੇ ਬੜੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਜਾਂ ਯਾਦ ਕੀਤਾ ਜਾਂਦਾ ਹੈ, ਅਸੀਂ ਵੀ ਇਸ ਸੁਸਾਇਟੀ ਦਾ ਹਿੱਸਾ ਹੈ। ਅੱਜ ਬਹੁਤ ਸਾਰੇ ਆਪਣੇ ਬੱਚੇ ਬੱਚੀਆਂ ਆਪਣੀਆਂ ਮਾਤਾਵਾਂ ਨੂੰ ਡਿਨਰ ਲਈ ਲੈ ਕੇ ਜਾਣਗੇ, ਜਾਂ ਜਿਸ ਨੂੰ ਮਦਰਸ ਡੇ ਦਾ ਨਾਂ ਦਿੱਤਾ ਗਿਆ। ਤੇ ਦੀਵਾਨ 'ਚ ਬੈਠਿਆਂ ਹੀ ਮੇਰੇ ਮਨ 'ਚ ਖਿਆਲ ਆਇਆ ਕਿ ਜਿੱਥੇ ਅਸੀਂ ਸਿਆਸੀ ਗੁਫ਼ਤਗੂ ਜਾਂ ਅੱਜ ਦੇ ਚੈਲੰਜਸ ਦੀ ਗੱਲ ਕਰਾਂਗੇ, ਉਹ ਅਸੀਂ ਕਰਦੇ ਵੀ ਹਾਂ, ਉੱਥੇ ਇਸ ਗੱਲ ਨੂੰ ਵੀ ਸਮਝੀਏ ਕਿ ਜਿਹੜਾ ਸਿੱਖ ਫਲਸਫਾ ਜਿਹੜਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ਮਾਨ ਹੋਣ ਦੇ ਨਾਲ ਉਸ ਧਰਤੀ ਦੇ ਉੱਤੇ ਉਤਰਦਾ ਹੈ, ਉਸ ਤੋਂ ਪਹਿਲਾਂ ਵਿਜ਼ਡਮ ਦੇ ਗ੍ਰੰਥ ਵੇਦ ਤੇ ਕਤੇਬ, ਰਿਗ, ਸ਼ਾਮ, ਯਜੁਰ, ਜਿਸ ਦੇ ਵਿੱਚ ਬ੍ਰਾਹਮਣਿਜ਼ਮ, ਬੁੱਧ ਧਰਮ, ਜੈਨ ਧਰਮ
ਇਹ ਆਲਰੇਡੀ ਐਗਜ਼ਿਸਟ ਕਰਦੇ ਸੀ। ਔਰ ਇਧਰ ਜਿਹਨੂੰ ਬੁੱਲੇ ਸ਼ਾਹ ਨੇ ਕਿਹਾ ਭਾਵੇਂ ਫੋਲ ਕਿਤਾਬਾਂ ਚਾਰੇ, ਇਹ ਚਾਰੋਂ ਹੀ ਜਿਹੜੇ ਜ਼ੋਰੈਸਟਰੀਅਨਿਜ਼ਮ, ਕ੍ਰਿਸਚੀਅਨਿਟੀ, ਇਸਲਾਮ ਔਰ ਜੂਡਾਇਜ਼ਮ ਇਹ ਐਗਜ਼ਿਸਟ ਕਰਦੇ ਸੀ। ਹੁਣ ਅਸੀਂ ਸਿੱਖ ਹੋਣ ਦੇ ਨਾਤੇ ਜਦੋਂ ਭਾਈ ਗੁਰਦਾਸ ਜੀ ਗੁਰਮਤ ਗਾਡੀ ਰਾਹ ਚਲਾਇਆ, ਅਸੀਂ ਇਸ ਫਰਮਾਨ ਨੂੰ ਦੇਖਦੇ ਹਾਂ ਤੇ ਫਿਰ ਸਾਨੂੰ ਫਖਰ ਹੋਣਾ ਚਾਹੀਦਾ ਹੈ। ਕੱਲ ਪੈਰੇਡ ਤੋਂ ਬਾਅਦ ਵੀਰ ਤਨਵੀਰ ਸਿੰਘ ਉਹਨਾਂ ਦੇ ਗ੍ਰਹਿ ਬਹੁਤ ਸਾਰੇ ਵੀਰ ਇਕੱਠੇ ਹੋਏ, ਲੰਬੀ ਵਿਚਾਰ ਚੱਲੀ। ਨੌਜਵਾਨ ਜਿਹੜੇ ਯੂਨੀਵਰਸਿਟੀਆਂ 'ਚ ਨੇ, ਚੈਲੰਜਸ ਨੂੰ ਦੇਖਦੇ ਨੇ ਕੀ ਹੋ ਰਿਹਾ, ਉਹਨਾਂ ਦੇ ਅੰਦਰ ਇੱਕ ਫਿਕਰ ਹੈ ਕਿ ਅੱਜ ਸਾਡੀ ਯੰਗਰ ਜਨਰੇਸ਼ਨ ਇੱਕ ਵੱਡਾ ਹਿੱਸਾ ਉਹ ਕਿਵੇਂ ਉਹਨਾਂ ਨੂੰ ਸਿਟਿੰਗ ਡਕ ਸਮਝ ਕੇ ਦੂਸਰੇ ਮਜ਼ਹਬਾਂ ਵਾਲੇ ਨਿਸ਼ਾਨੇ ਤੇ ਲੈ ਰਹੇ ਨੇ, ਕਿਵੇਂ ਉਹ ਕਨਫਿਊਜ਼ਡ ਔਰ ਭੰਬਲ ਭੂਸੇ ਦੇ ਵਿੱਚ ਇੱਕ ਪਾਸੇ ਧਰਮ ਪਰਿਵਰਤਨ ਦੀ ਲਾਈਨ ਹੈ, ਇੱਕ ਪਾਸੇ ਸੈਲਫ ਹੀਟਿੰਗ ਵੀ ਹੈ। ਇਹ ਸੈਲਫ ਹੀਟਿੰਗ ਦਾ ਫਿਨੋਮੀਨਾ ਵੀ ਜਦੋਂ ਅਸੀਂ ਦੇਖਦੇ ਹਾਂ ਤੇ ਬਹੁਤ ਵਾਰ ਜਿਹੜੇ ਸਾਈਕੋਲੋਜੀ ਜਾਂ ਸਾਈਕਾਇਟਰੀ ਦੇ ਸਬਜੈਕਟ ਨੂੰ ਸਮਝਦੇ ਨੇ, ਔਰ ਮੈਨੂੰ ਬੜਾ ਚੰਗਾ ਲੱਗਾ ਕਿ ਬੇਟੀ ਦੀਪ ਕੌਰ ਨੇ ਜਿਹੜਾ ਸਿੱਖ ਫੈਮਿਲੀ ਹੱਬ ਦੇ ਥੱਲੇ, ਜਿਸ ਦੀ ਅੱਜ ਉਹ ਥੱਲੇ ਜਿਹੜੀ ਹੈ ਉਹ ਡੈਮੋਨਸਟ੍ਰੇਸ਼ਨ ਵੀ ਦੇ ਰਹੇ ਨੇ, ਇਹ ਗੱਲ ਕੀਤੀ। ਇਹ ਚੈਲੰਜਸ ਨੇ ਸਾਡੀ ਸੁਸਾਇਟੀ, ਔਰ ਬਹੁਤ ਵਾਰ ਸਾਡੇ ਕੋਲ ਬੜਾ ਜ਼ੋਰਦਾਰ ਪਲੇਟਫਾਰਮ ਹੈ ਗੁਰਦੁਆਰਿਆਂ ਦਾ। ਬਹੁਤ ਸਾਰੀਆਂ ਥਾਵਾਂ ਤੇ ਬਹੁਤ ਚੰਗੇ ਕੰਮ ਹੁੰਦੇ ਨੇ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਬਹੁਤ ਸਾਰਾ ਟਾਈਮ ਕੰਜ਼ਿਊਮ ਹੁੰਦਾ ਹੈ ਜਿਹੜੇ ਇਸ ਦਾ ਹਿੱਸਾ ਬਣਦੇ ਨੇ, ਪਰ ਬਹੁਤ ਸਾਰਾ ਕੁਝ ਐਸਾ ਹੈ ਜਿਹੜਾ ਇਹਨਾਂ ਪਲੇਟਫਾਰਮਸ ਤੋਂ ਸਾਡਾ ਡਿਸਕਸ ਕਰਨਾ ਬਣਦਾ ਹੈ। ਜੇ ਸਾਡੇ ਘਰਾਂ ਦੇ ਅੰਦਰ ਆਪਸੀ ਜਿਹੜੀ ਹੈ ਉਹ ਵਾਇਲੈਂਸ ਹੈ ਜਾਂ ਡਾਈਵੋਰਸ ਨੇ, ਜਾਂ ਸਾਡੇ ਬੱਚੇ ਬੱਚੀਆਂ ਆਪਣੇ ਦਾਇਰਾਕਾਰ ਚੋਂ ਬਾਹਰ ਵਿਆਹ ਕਰਾਉਂਦੇ ਨੇ, ਜਾਂ ਉਹਨਾਂ ਦੇ ਅੰਦਰ ਜਿਨ੍ਹਾਂ ਨੂੰ ਅਸੀਂ ਬੜੀਆਂ ਚੰਗੀਆਂ ਵੈਲਿਊਜ਼ ਨਾਲ ਪਾਲਣ ਦੀ ਵੀ ਕੋਸ਼ਿਸ਼ ਕਰਦੇ ਹਾਂ, ਉਹ ਇੱਕਦਮ ਬਗਾਵਤ ਦੇ ਰਸਤੇ ਤੇ ਚਲੇ ਜਾਂਦੇ ਨੇ, ਜਾਂ ਬਹੁਤ ਵੱਡੇ ਮੈਂਟਲ ਹੈਲਥ ਇਸ਼ੂਜ਼ ਨੇ ਜਿਨ੍ਹਾਂ ਨੂੰ ਅਸੀਂ ਬਿਲਕੁਲ ਡਿਨਾਇਲ ਮੋਡ 'ਚ ਹੈ। ਔਰ ਇਹ ਇੱਕ ਬੜਾ ਜ਼ਰੂਰੀ ਪਾਰਟ ਹੈ ਜਿੱਥੇ ਗੁਰਬਾਣੀ, ਕੀਰਤਨ, ਕਥਾ, ਲੈਕਚਰ, ਉਹਨਾਂ ਦੀ ਅਹਿਮੀਅਤ ਹੈ, ਬਹੁਤ ਵੱਡੀ ਅਹਿਮੀਅਤ ਹੈ, ਸਾਡੀ ਢਾਡੀ ਵਾਰਾਂ, ਬਹਾਦਰੀ ਦੀਆਂ ਗਾਥਾਵਾਂ। ਪਰ ਉੱਥੇ ਜਿਹੜੀਆਂ ਪ੍ਰੋਬਲਮਸ ਅਸੀਂ ਡੇ ਟੂ ਡੇ ਲਾਈਫ ਦੇ ਵਿੱਚ ਸਾਡੇ ਬੱਚੇ ਬੱਚੀਆਂ ਸਕੂਲਾਂ ਕਾਲਜਾਂ 'ਚ, ਔਰ ਹਰ ਪਰਿਵਾਰ ਦੀ ਕਹਾਣੀ ਹੈ, ਅਸੀਂ ਲੁਕਾਉਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਲੋਕ ਕੀ ਕਹਿਣਗੇ ਕਈ ਵਾਰ ਚੁੱਪ ਕਰ ਜਾਂਦੇ ਹਾਂ, ਕਈ ਵਾਰ ਸ਼ਹਿਰ ਬਦਲ ਲੈਂਦੇ ਹਾਂ, ਪਰ ਇਹ ਜ਼ਰੂਰੀ ਹੈ ਕਿ ਅਸੀਂ ਆਪਣੇ ਬੱਚੇ ਬੱਚੀਆਂ ਨੂੰ ਇਹ ਪ੍ਰਾਈਡ ਦਈਏ। ਔਰ ਮੈਂ ਅਕਸਰ ਸਾਡੇ ਦੀਵਾਨ 'ਚ ਭਾਈ ਸਾਹਿਬ ਬੈਠੇ ਨੇ ਜਿਨ੍ਹਾਂ ਦਾ ਸ਼ਿਵਚਰਨ ਸਿੰਘ ਘੁਮਾਣ ਸ਼ਿਕਾਗੋ ਤੋਂ ਨੇ, ਔਰ ਅਕਸਰ 1990 ਤੋਂ ਜਦੋਂ ਸ਼ਿਕਾਗੋ ਜਾਣਾ ਹੋਇਆ ਤੇ ਇਹਨਾਂ ਦੇ ਭਰਾਤਾ ਸਰਦਾਰ ਜਗਦੀਸ਼ਰ ਸਿੰਘ ਘੁਮਾਣ ਗੁਰਦੁਆਰਾ ਸਾਹਿਬ ਪੈਲੇਟਾਈਨ ਦੇ ਮੁੱਖ ਸੇਵਾਦਾਰ ਸਨ। ਇਹਨਾਂ ਦੇ ਪਰਿਵਾਰ ਨਾਲ ਆਲਮੋਸਟ ਜਿਹੜਾ 30-35 ਸਾਲਾਂ ਦਾ ਸਬੰਧ ਹੈ। ਔਰ ਸ਼ਿਕਾਗੋ ਦੀ ਸਟੇਜਸ ਦੇ ਉੱਤੇ ਵੀ ਅਸੀਂ ਜਨਰਲੀ ਜਦੋਂ ਕੋਈ ਪੋਲੀਟੀਕਲ ਡਿਬੇਟ, ਔਰ 1996 ਚ ਇੱਕ ਬੜੀ ਦਿਲਚਸਪ ਡਿਬੇਟ ਕੁਲਦੀਪ ਨਈਅਰ ਜਿਹੜਾ ਹਾਈ ਕਮਿਸ਼ਨਰ ਭਾਰਤ ਦਾ ਰਿਹਾ ਸੀ ਯੂਕੇ ਦੇ ਵਿੱਚ, ਉਹਨਾਂ ਜ਼ਮਾਨਿਆਂ 'ਚ ਦੇਵ ਗੌੜਾ ਪ੍ਰਾਈਮ ਮਿਨਿਸਟਰ ਸੀ ਦਿੱਲੀ, ਔਰ ਇਹਨਾਂ ਦਾ ਇੱਕ ਵਫਦ ਕਿਰਨ ਬੇਦੀ ਔਰ ਸੁਨੀਲ ਦੱਤ ਔਰ ਕੁਲਦੀਪ ਨਈਅਰ ਇਹ ਸ਼ਿਕਾਗੋ ਆਏ ਹੋਏ ਸੀ ਕਿ ਇਹਨਾਂ ਨੂੰ ਅਮਰੀਕਾ ਦਾ ਐਮਬੈਸਡਰ ਕੁਲਦੀਪ ਨਈਅਰ ਨੂੰ ਲਾਇਆ ਜਾਣਾ ਸੀ, ਔਰ ਸਿੱਖਾਂ ਨੂੰ ਪ੍ਰਮਾਣ ਦੇ ਨਾਂ ਥੱਲੇ ਆਨੰਦਪੁਰ ਦੇ ਮਤੇ ਦਾ ਸੌਦਾ ਵੇਚਣਾ ਉਹਨੇ ਚਾਹਿਆ। ਔਰ ਕੁਦਰਤੀ ਯੂਥ ਕੈਂਪ ਸੀ ਜਿਹਦੇ 'ਚ ਮੈਂ ਗਿਆ ਹੋਇਆ ਸੀ। ਮੈਂ ਤਾਂ ਦੀਵਾਨ ਦੇ ਵਿੱਚ ਆਇਆ ਔਰ ਆ ਕੇ ਕੁਮਾਰ ਸਾਹਿਬ ਨੇ ਮੈਨੂੰ ਪੁੱਛਿਆ ਕਿ ਵੀ ਤੁਸੀਂ ਵੀ ਬੋਲੋਗੇ, ਔਰ ਮੈਂ ਦੇਖ ਰਿਹਾ ਸੀ ਵੀ ਇਹ ਜਿਹੜਾ ਫਰੇਬ ਜਾਲ ਉਣ ਰਿਹਾ ਜਿਹੜਾ ਇਹਨਾਂ ਦਾ ਤੌਰ ਤਰੀਕਾ ਹੈ, ਤੇ ਉਹ ਜਿਹੜਾ ਇੱਕ ਲਾਈਵਲੀ ਜਿਹੜਾ ਹੈ ਉਹ ਇੱਕ ਸੰਵਾਦ ਜਾਂ ਗੋਸ਼ਟੀ ਜਾਂ ਡਿਬੇਟ ਹੋਈ, ਉਹ ਉਸ ਜ਼ਮਾਨੇ 'ਚ ਹਜ਼ਾਰਾਂ ਦੀ ਗਿਣਤੀ 'ਚ ਉਹਦੀਆਂ ਆਡੀਓ ਕੈਸੇਟਸ ਅਰਾਊਂਡ ਗਈਆਂ। ਅੱਜ ਵੀ ਤੁਸੀਂ ਇੰਟਰਨੈਟ ਤੇ ਦੇਖ ਸਕਦੇ ਹੋ। 20-25 ਮਿੰਟ ਦੀ ਪ੍ਰੈਜੈਂਟੇਸ਼ਨ ਸੀ ਕਿ ਵੀ ਤੁਹਾਡਾ ਜਿਹੜਾ ਥਾਟ ਹੈ ਜਾਂ ਤੁਹਾਡੀ ਵਿਚਾਰਧਾਰਾ ਹੈ ਜਾਂ ਤੁਸੀਂ ਜਿਸ ਅੰਦਾਜ਼ ਦੇ ਵਿੱਚ ਆਪਣੇ ਬ੍ਰਾਹਮਣਵਾਦ ਨੂੰ ਅੱਜ ਤੁਸੀਂ ਪੰਜਾਬੀਅਤ, ਪੰਜਾਬੀ ਭਰਾ, ਪੰਜਾਬੀ ਜ਼ਬਾਨ ਕਰ ਰਹੇ ਹੋ, ਪਰ ਤੁਹਾਡੇ ਅੰਦਰ ਮਨੂ ਛੁਪਿਆ ਹੋਇਆ, ਤੁਹਾਡੇ ਅੰਦਰ ਉਹ ਬ੍ਰਾਹਮਣਵਾਦ ਵੜਿਆ ਹੋਇਆ। ਤੁਸੀਂ ਉਸ ਭਰਮ ਜਾਲ ਦੇ ਥੱਲੇ 47 ਦੇ ਵਿੱਚ ਸਾਡੀ ਲੀਡਰਸ਼ਿਪ ਨੂੰ ਉੱਲੂ ਬਣਾਇਆ, ਤੇ ਅੱਜ ਤੁਸੀਂ ਜ਼ੁਲਮ ਦਾ ਸਹਾਰਾ ਲੈ ਕੇ ਉਸ ਆਵਾਜ਼ ਨੂੰ ਬੰਦ ਕਰਨਾ ਚਾਹੁੰਦੇ ਹੋ। ਔਰ ਮੈਂ ਇਸ ਗੱਲ ਨੂੰ ਬਹੁਤ ਪਹਿਲਾਂ ਜਦੋਂ ਯੂਥ ਕੈਂਪਾਂ ਦੀ ਅਸੀਂ ਗੱਲ ਕਰਦੇ ਤੇ ਇਹ ਬੜਾ ਜ਼ਰੂਰੀ ਹੈ
ਕਿ ਅਸੀਂ ਆਪਣੇ ਬੱਚੇ ਬੱਚੀਆਂ ਨੂੰ ਪ੍ਰਾਈਡ ਦੇਈਏ। ਔਰ ਇਹ ਗੱਲ ਮੈਂ ਜ਼ਰੂਰ ਕਹਿਣਾ ਚਾਹੁੰਦਾ ਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 1970 ਜਦੋਂ ਅਸੀਂ ਬਚਪਨ ਤੋਂ ਯੂਥ ਵੱਲ ਆ ਰਹੇ ਸੀ ਤੇ ਗੁਰਬਾਣੀ ਕੀਰਤਨ ਉਹ ਲక్ష్ਮੀਕਾਂਤ ਪਿਆਰੇ ਲਾਲ ਤੇ ਨੌਸ਼ਾਦ ਦੀਆਂ ਧੁਨਾਂ ਤੇ ਹੁੰਦਾ ਸੀ। ਪਰ ਇਹ ਉਸ ਜ਼ਮਾਨੇ ਦੇ ਸਿੱਖਾਂ ਨੂੰ ਫਿਕਰ ਸੀ ਕਿ ਭਾਈ ਇਹ ਤਾਂ ਸਾਡੀ ਗੁਰਬਾਣੀ ਕੀਰਤਨ ਪਰੰਪਰਾ, ਗੁਰਮਤ ਸੰਗੀਤ, ਗੁਰਮਤ ਕੀਰਤਨ ਇਹ ਸਾਰਾ ਗਾਇਬ ਹੋ ਰਿਹਾ ਹੈ। ਔਰ ਅੱਜ ਇੰਨੀ ਵੱਡੀ ਤਬਦੀਲੀ ਹੈ ਕਿ ਇਹਨਾਂ ਮੁਲਕਾਂ 'ਚ ਜੇ ਬੱਚੇ ਬੱਚੀਆਂ ਦਾ ਕੋਈ ਕੀਰਤਨ ਦਰਬਾਰ ਜਾਂ ਰੱਖਿਆ ਜਾਂਦਾ ਹੈ ਤੇ 30 35 ਜਥੇ ਜਿਹੜੇ ਨੇ ਨਿਰਧਾਰਿਤ ਗੁਰਬਾਣੀ ਰਾਗਾਂ 'ਚ ਤੰਤੀ ਸਾਜ਼ਾਂ ਦੇ ਨਾਲ ਕੀਰਤਨ ਕਰਦੇ ਨੇ। ਇਹ ਬਹੁਤ ਚੰਗੀ ਲਹਿਰ ਹੈ ਔਰ ਇਸ ਨੂੰ ਮੇਨਟੇਨ ਰੱਖਣਾ ਚਾਹੀਦਾ। ਪਰ ਇੱਕ ਗੱਲ ਦਾ ਜ਼ਰੂਰ ਧਿਆਨ ਰਹੇ, ਬਹੁਤ ਵਾਰ ਸਾਨੂੰ ਇਹ ਲੱਗਦਾ ਹੁੰਦਾ ਹੈ ਕਿ ਜਿਹੜੇ ਬੱਚੇ ਬੱਚੀਆਂ ਬੜੇ ਸ਼ਰਧਾ ਨਾਲ ਕੀਰਤਨ ਕਰਦੇ ਸੀ, ਉਹ ਕਾਲਜ 'ਚ ਉਹ ਗਏ, ਉਹਨਾਂ ਬਾਰੇ ਸੁਣਿਆ ਵੀ ਉਹਨਾਂ ਦੇ ਜੀਵਨ 'ਚ ਆਹ ਹੋ ਗਿਆ, ਉਹ ਹੋ ਗਿਆ, ਤੇ ਮੈਂ ਇਹ ਮਹਿਸੂਸ ਕਰਦਾ ਕਿ ਰੱਬ ਨਾਲ ਜੁੜਨ ਦੇ ਲਈ ਉਸ ਜਿਹੜੀ ਕੀਰਤਨ ਦੀ ਇੱਕ ਕੀਮਤ ਹੈ ਉਹ ਤਾਂ ਉਹ ਰੂਹ ਹੀ ਜਾਣਦੀ ਹੈ ਜਿਸ ਦੇ ਅੰਦਰ ਇਹ ਰਚਦਾ ਹੈ, ਵਸਦਾ ਹੈ। ਪਰ ਇਸ ਸਮਾਜ 'ਚ ਰਹਿਣ ਲਈ ਜਿਹੜਾ ਪ੍ਰਾਈਡ ਹੈ, ਜਿਹੜਾ ਫਖਰ ਹੈ, ਉਹ ਹਿਸਟਰੀ 'ਚੋਂ ਨਿਕਲਦਾ। ਜਦੋਂ ਤੱਕ ਤੁਸੀਂ ਆਪਣੇ ਬੱਚੇ ਬੱਚੀਆਂ ਨੂੰ ਸਿੱਖ ਇਤਿਹਾਸ ਦਾ ਪ੍ਰਾਈਡ ਨਹੀਂ ਦਿਓਗੇ, ਭਲੇ ਹੋਣਾ, ਸਰਬੱਤ ਦਾ ਭਲਾ, ਇਨਸਾਨੀਅਤ, ਹਿਊਮੈਨਿਟੇਰੀਅਨਿਜ਼ਮ, ਇਹ ਤਾਂ ਸਾਰਿਆਂ 'ਚ ਹੀ, ਜਿਹਨੂੰ ਗੁਰੂ ਸਾਹਿਬ ਨੇ ਫਰਮਾਇਆ ਸੀ ਕਿ ਇਹ ਜਿਹੜੇ ਸਾਰੇ ਹੀ ਨੇ ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ, ਕਿ ਅਲਟੀਮੇਟਲੀ ਜਦ ਵੇਦਾਂ ਮੈਂ ਨਾਮ ਉੱਤਮ ਸੋ ਸੁਣੈ ਨਾਹੀ ਫਿਰੈ ਜੋ ਬੇਤਾਲਿਆ, ਗ੍ਰੇਨ ਆਫ ਟਰੂਥ, ਉਹਨੂੰ ਛੱਡ ਕੇ ਜਾਂ ਜਿਹਨੂੰ ਭਾਈ ਗੁਰਦਾਸ ਜੀ ਨੇ ਯਾਦ ਦਹਾਨੀ ਕਰਵਾਈ ਕਿ ਸੱਚ ਕਿਨਾਰੇ ਰਹਿ ਗਏ, ਖੈ ਮਰਦੇ ਬਾਹਮਣ ਮੌਲਾਣੇ ਸਿਰੋਂ ਨਾ ਮਿਟੇ ਆਵਣ ਜਾਣੇ, ਕਿ ਟਰੂਥ ਕੈਜੂਅਲਟੀ ਬਣਿਆ। ਔਰ ਬ੍ਰਾਹਮਣ ਜਿਹੜਾ ਰਿਪਰੈਜ਼ੈਂਟ ਕਰਦਾ ਹੈ ਹਿੰਦੂ ਥਾਟ ਨੂੰ, ਮੌਲਾਣਾ ਜਿਹੜਾ ਇਸਲਾਮ ਨੂੰ ਕਰਦਾ ਹੈ, ਉਹ ਆਪਸ ਦੇ ਵਿੱਚ ਖਹਿ ਰਿਹਾ ਹੈ ਔਰ ਇਹੀ ਸੱਚ ਕਿਨਾਰੇ ਰਹਿ ਗਿਆ। ਇਹ ਨਾਲ ਇਸ ਪਾਠ ਨੇ ਚੱਲਦੇ ਰਹਿਣਾ। ਲੇਕਿਨ ਜਿਹੜਾ 5.5 ਸਦੀਆਂ ਦੇ ਅੰਦਰ ਫਲਸਫਾ, ਹੁਣ ਭਾਈ ਗੁਰਦਾਸ ਜੀ ਦੇ 2 ਫਰਮਾਨ ਸਾਨੂੰ ਯਾਦ ਦਹਾਨੀ ਕਰਵਾਉਂਦੇ ਨੇ। ਬਹੁਤ ਵਾਰ ਜਦੋਂ ਅਸੀਂ ਖਾਲਸਾ ਪੰਥ ਲਫ਼ਜ਼ ਇਸਤੇਮਾਲ ਕਰਦੇ ਹਾਂ ਤੇ ਉਸ ਨੂੰ ਵੀ ਅਸੀਂ ਖਾਲਸਾ ਪੰਥ ਸਾਜਨਾ ਕਹਿੰਦੇ ਹਾਂ, ਖਾਲਸਾ ਪ੍ਰਗਟ ਹੋਣਾ ਲਫ਼ਜ਼ ਵੀ ਨੇ। ਪਰ ਇਸ ਗੱਲ ਦਾ ਧਿਆਨ ਰਹੇ ਕਿ ਇਹ ਕੰਟੀਨਿਊਟੀ ਹੈ, ਇਹ ਕੰਟੀਨਿਊਟੀ ਆ ਉਸ ਥਾਟ ਦੀ ਜਿਸ ਦੇ ਉੱਤੇ ਗੁਰੂ ਨਾਨਕ ਸਾਹਿਬ ਨੇ ਇਸ ਧਰਤੀ ਦੇ ਉੱਤੇ ਆ ਕੇ ਗੁਰਮਤ ਦੀ ਉਸ ਸਿੱਖ ਫਲਸਫੇ ਦੀ ਨੀਂਹ ਰੱਖੀ। ਭਾਈ ਗੁਰਦਾਸ ਜੀ ਨੇ ਯਾਦ ਦਹਾਨੀ ਕਰਵਾਈ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਹੁਣ ਪੰਥ ਕੱਲਾ ਇੱਕ ਰਸਤਾ ਨਹੀਂ ਹੈ, ਇੱਕ ਰਾਹ ਨਹੀਂ ਹੈ, ਜਾਂ ਇੱਕ ਆਊਟਫਿਟ ਨਹੀਂ ਹੈ ਜਿਵੇਂ ਹਿੰਦੂਤਵਾ ਵਾਲੇ ਹਿੰਦੂਤਵਾ ਦੇ ਸਮੁੰਦਰ 'ਚ ਸਿੱਖ ਕੌਮ ਨੂੰ ਇੱਕ ਲਹਿਰ ਵਾਂਗ ਤੇ ਉਹਦੇ 'ਚ ਜਜ਼ਬ ਕਰਨ ਦੇ ਰਾਹ ਤੇ ਨੇ। ਇਸ ਨੂੰ ਫਿਰ ਭਾਈ ਸਾਹਿਬ ਨੇ ਕਿਹਾ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਹੁਣ ਜਿਨ੍ਹਾਂ ਨੂੰ ਸਿੱਕਾ, ਕੋਇਨ, ਪੋਲੀਟੀਕਲ ਪਾਵਰ, ਸੋਵਰਨਿਟੀ ਦੇ ਨਿਸ਼ਾਨ ਝੰਡਾ ਹੁੰਦਾ ਹੈ, ਨਿਸ਼ਾਨ ਇਸ ਲਈ ਸਾਡੇ ਸਿੰਘ ਸਿਰਾਂ ਤੇ ਦੁਮਾਲੇ ਫਰਲੇ, ਯਾਦ ਦਹਾਨੀ ਹੈ ਕਿ ਹਰ ਸਿੱਖ ਸੋਵਰਨ ਹੈ ਕਿ ਹਮ ਪਾਤਸ਼ਾਹੀ ਸਤਗੁਰ ਦੇਈ ਹੰਨੇ ਹੰਨੇ ਲਾਏ, ਜੈ ਜੈ ਬਹਿ ਜ਼ਮੀਨ ਮਲ ਤੈ ਤੈ ਤਖਤ ਬਣਾਏ। ਹੰਨਾ ਘੋੜੇ ਦੀ ਕਾਠੀ ਹੈ ਕਿ ਭਾਈ ਅਸੀਂ ਤਾਂ ਜਿਹੜੀ ਪਾਤਸ਼ਾਹਤ ਹੈ, ਸੋਵਰਨਿਟੀ ਹੈ, ਘੋੜੇ ਦੇ ਹੰਨੇ ਨਾਲ ਬੰਨੀ ਹੋਈ ਹੈ, ਤੇ ਜਿੱਥੇ ਸਿੱਖ ਬੈਠਦਾ ਉੱਥੇ ਤਖਤ ਹੈ, ਕਿਉਂਕਿ ਸਿੱਖ ਅਕਾਲ ਪੁਰਖ ਦੇ ਨਾਲ ਜੁੜਿਆ ਹੋਇਆ ਹੈ। ਅਕਾਲ ਪੁਰਖ ਤੋਂ ਬਿਨਾਂ ਉਹ ਕਿਸੇ ਦੀ ਹੋਂਦ ਨੂੰ ਨਹੀਂ ਮੰਨਦਾ। ਗੁਰੂ ਪਾਤਸ਼ਾਹ ਦੇ ਅੱਗੇ ਉਹ ਨਤਮਸਤਕ ਹੋ ਕੇ ਮੌਤ ਦੇ ਭੈ ਤੋਂ ਮੁਕਤ ਹੈ। ਉਸ ਨੇ 5 ਚੁਲੇ ਉਹ ਅੰਮ੍ਰਿਤ ਦੇ ਜਿਹੜੇ ਮੁਰਦੇ ਹਾਨੀ ਨੂੰ ਕੱਢ ਦਿੰਦੇ ਨੇ, ਜ਼ਿੰਦਗੀ ਦਿੰਦੇ ਨੇ, ਉਸ ਦੇ ਅੰਦਰ ਨੇ। ਔਰ ਇਹ ਸੋਵਰਨਿਟੀ ਦਾ ਚਿੰਨ ਝੰਡਾ ਵੀ ਹੈ। ਤੇ ਇਸ ਗੱਲ ਦਾ ਧਿਆਨ ਰਹੇ, ਕੋਇਨ ਪੋਲੀਟੀਕਲ, ਜਦੋਂ ਕਿਸੇ ਦਾ ਰਾਜ ਮੁੱਕਦਾ ਹੈ, ਕਦੇ ਤੁਸੀਂ ਸਿੱਖ ਰਾਜ ਜਾਣਦੇ ਇਤਿਹਾਸ ਵੇਲੇ ਦੇਖੋ, ਕਈ ਮਹੀਨੇ ਅੰਗਰੇਜ਼ਾਂ ਨੇ ਸਾਰੇ ਚਾਂਦੀ ਦੇ ਰੁਪਈਏ ਸੀ ਉਸ ਵੇਲੇ ਸਾਰੇ ਵਾਪਸ ਮੰਗਵਾਏ। ਕਈ ਵਰੇ ਹਜ਼ਾਰਾਂ ਟਨ ਚਾਂਦੀ ਜਿਹੜੀ ਉਹ ਮੈਲਟ ਕਰਵਾਈ ਗਈ ਤਾਂ ਕਿ ਉਹਨਾਂ ਨੂੰ ਖਤਮ ਕਰਕੇ ਇਹ ਪੇਪਰ ਕਰੰਸੀ ਤਾਂ ਬਾਅਦ ਸ਼ੁਰੂ ਹੋਈ। ਅੰਗਰੇਜ਼ਾਂ ਨੇ ਫਿਰ ਆਪਣੇ ਕੋਇਨ, ਕਿਉਂਕਿ ਜਿਹਦੀ ਬਾਦਸ਼ਾਹਤ ਆਂਦੀ ਹੈ, ਸਿੱਕਾ ਵੀ ਉਹਦਾ ਹੁੰਦਾ ਹੈ, ਰਾਇਲ ਸਟੈਂਪ ਵੀ ਉਹਦੀ ਹੁੰਦੀ ਹੈ। ਤੇ ਜਿਨ੍ਹਾਂ ਨੂੰ ਖਾਲਿਸਤਾਨ ਦੇ ਕਨਸੈਪਟ ਦੇ ਨਾਲ ਕੋਈ ਪ੍ਰੋਬਲਮ ਹੈ ਜਾਂ ਸਮਝਦੇ ਉਹ ਨਹੀਂ ਨੇ, ਉਹ ਘੱਟੋ ਘੱਟ 1710
ਜਦੋਂ ਬਾਬਾ ਬੰਦਾ ਸਿੰਘ ਬਹਾਦਰ ਪਹਿਲਾ ਸਿੱਖ ਰਾਜ ਸਥਾਪਿਤ ਕਰਦੇ ਨੇ, ਉਹ ਕੋਈ ਮਹਾਰਾਜੇ ਨਹੀਂ ਨੇ, ਕਈ ਉਹਨਾਂ ਨੂੰ ਮਹਾਰਾਜਾ ਐਡਰੈਸ ਕਰਨਗੇ, ਨਾ ਉਹ ਕਦੇ ਤਖਤ ਤੇ ਬੈਠੇ ਨਾ ਮਹਾਰਾਜਾ ਐਲਾਨੇ, ਉਹ ਰਾਜ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਫਲਸਫੇ ਨੂੰ ਸਮਰਪਿਤ ਹੈ। ਤੁਸੀਂ ਜਿਹੜਾ ਪਹਿਲਾ ਸਿੱਕਾ ਸਿੱਖ ਰਾਜ ਦਾ ਚਾਲੂ ਕੀਤਾ ਜਾਂਦਾ ਹੈ, ਉਸ ਦੇ ਉੱਤੇ ਫਾਰਸੀ ਦੇ ਵਿੱਚ ਇਹ ਲਫ਼ਜ਼ ਨੇ, ਸਿੱਕਾ ਜ਼ਦ ਹਰ ਬਰਦੋ ਆਲਮ ਤੇਗ ਨਾਨਕ ਵਾਹਬ ਅਸ ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹਾਂ ਫਜ਼ਲ ਸੱਚਾ ਸਾਹਿਬ ਅਸ, ਕਿ ਇਹ ਅਸੀਂ ਦੋ ਜਹਾਨਾਂ ਦੇ ਵਿੱਚ ਸਿੱਕਾ ਚਲਾਇਆ ਜਿੱਥੇ ਤੇਗ ਗੁਰੂ ਨਾਨਕ ਦੀ ਹੈ। ਹੁਣ ਬਹੁਤਿਆਂ ਨੂੰ ਲੱਗੇਗਾ ਵੀ ਗੁਰੂ ਨਾਨਕ ਸਾਹਿਬ ਨੇ ਤਾਂ, ਭਾਈ ਗੁਰਦਾਸ ਆਸਾ ਦੀ ਗੱਲ ਕਰਦੇ ਨੇ, ਡੰਡੇ ਨੂੰ ਆਸਾ ਕਹਿੰਦੇ ਨੇ, ਤੇਗ ਦੀ ਤਾਂ ਗੱਲ ਨਹੀਂ ਹੈ। ਪਰ ਜਦੋਂ ਅਸੀਂ ਤੇਗ ਦੇ ਨਾਲ ਜੁੜਿਆ ਹੋਇਆ, ਫਿਰ ਤੁਸੀਂ 10ਵੇਂ ਪਾਤਸ਼ਾਹ ਦਾ ਜਦੋਂ ਅਸ ਸਰਣੰ ਦੇਖਦੇ ਹੋ ਕਿ ਉਹ ਸੌਡ ਆਈ ਸੀਕ ਦਾਈ ਪ੍ਰੋਟੈਕਸ਼ਨ, ਕਿਉਂਕਿ ਤੇਗ ਅਗਿਆਨ ਦੇ ਹਨੇਰੇ ਨੂੰ ਵੀ ਕੱਟਦੀ ਹੈ, ਤੇਗ ਦੁਸ਼ਮਣ ਨੂੰ ਜਿਹੜਾ ਜ਼ਬਰ ਕਰਦਾ ਹੈ, ਜ਼ੁਲਮ ਕਰਦਾ ਹੈ, ਉਸ ਦਾ ਵੀ ਅੰਤ ਕਰਦੀ ਹੈ, ਤੇ ਅਲਟੀਮੇਟਲੀ ਜੈ ਤੇਗੰ ਜਿਹੜੀ ਵਿਕਟਰੀ ਹੈ ਉਹ ਸੌੜ ਦੇ ਨਾਲ ਹੈ। ਇਸ ਲਈ ਅਸੀਂ ਸੌੜ ਨੂੰ ਸ੍ਰੀ ਸਾਹਿਬ ਕਹਿੰਦੇ ਹਾਂ, ਕਿਉਂਕਿ ਇਹ ਰਿਫਲੈਕਸ਼ਨ ਹੈ। ਔਰ ਜਦੋਂ ਗੁਰਬਾਣੀ ਨੇ ਇਹ ਰਾਜ ਦੀ ਗੱਲ ਗੁਰੂ ਨਾਨਕ ਸਾਹਿਬ ਦੇ ਨਾਂ ਸਮਰਪਿਤ ਕੀਤੀ ਸੀ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ, ਕਿ ਜਿਹੜਾ ਰਾਜ ਗੁਰੂ ਨਾਨਕ ਸਾਹਿਬ ਨੇ ਸਥਾਪਿਤ ਕੀਤਾ ਸੱਚ ਦਾ ਕਿਲ੍ਹਾ ਹੈ, ਔਰ ਇਸ ਦੀ ਨੀਂਹ, ਇਸ ਦੀ ਬੁਨਿਆਦ ਬੜੀ ਪੁਖਤਾ ਹੈ। ਤੇ ਸਿੱਖਾਂ ਦਾ ਸਿੱਕਾ ਇਹ ਕਹਿੰਦਾ ਹੈ ਕਿ ਸਿੱਕਾ ਜ਼ਦ ਬਰ ਹਰ ਦੋ ਆਲਮ ਤੇਗ ਨਾਨਕ ਵਾਹਬ ਅਸ ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹਾਂ ਫਜ਼ਲ ਸੱਚਾ ਸਾਹਿਬ ਅਸ, ਕਿ ਜਿਹੜੀ ਫਤਿਹ ਹੈ ਸਾਨੂੰ ਸ਼ਾਹਾਂ ਦੇ ਸ਼ਹਿਨਸ਼ਾਹ, ਪਾਤਸ਼ਾਹਾਂ ਦੇ ਪਾਤਸ਼ਾਹ, ਨੀਲੇ ਦੇ ਸ਼ਾਹ ਸਵਾਰ ਗੁਰੂ ਕਲਗੀਧਰ ਪਾਤਸ਼ਾਹ ਨੇ ਬਖਸ਼ੀ ਹੈ। ਤੇ ਜਿਹੜੀ ਰਾਇਲ ਸਟੈਂਪ, ਅੱਜ ਅਸੀਂ ਇਕਨੋਮਿਕਲ ਕ੍ਰਾਈਸਿਸ ਦੀ ਗੱਲ ਕਰਦੇ ਹਾਂ, 3 ਤੋਂ 5 ਲੱਖ ਸਿੱਖ ਨੌਜਵਾਨ ਬੱਚੇ ਬੱਚੀਆਂ ਪੰਜਾਬ ਤੋਂ ਫਲੀ ਹੋ ਰਹੇ ਨੇ, ਭੱਜ ਰਹੇ ਨੇ। ਮਾਈਗ੍ਰੇਟ ਲਫ਼ਜ਼ ਵੀ ਆਨਰੇਬਲ ਹੈ, ਮਾਈਗ੍ਰੇਟ ਨਹੀਂ ਹੋ ਰਹੇ, ਭੱਜ ਰਹੇ ਨੇ, ਔਰ ਇਹ ਸਿਲਸਿਲਾ ਕਈ ਵਰਿਆਂ ਤੋਂ ਜਾਰੀ ਹੈ। ਤੇ ਅਸੀਂ ਜਦੋਂ ਇਸ ਸਾਰੇ ਪਾਰਟ ਨੂੰ ਦੇਖਦੇ ਹਾਂ ਕਿ ਇਹ ਇਕਨੋਮਿਕਲ 3 ਖੇਤੀ ਕਾਨੂੰਨ, ਲਗਭਗ 13 ਮਹੀਨੇ ਦਿੱਲੀ ਦੀਆਂ ਬਰੂਹਾਂ ਤੇ, ਪਹਿਲਾਂ ਕੁਝ ਮਹੀਨੇ ਸ਼ੰਭੂ ਬਾਰਡਰ ਤੇ, ਅਲਟੀਮੇਟਲੀ ਅਸੀਂ ਐਲਾਨ ਕਰਤਾ ਜੀ ਖੇਤੀ ਕਾਨੂੰਨ ਵਾਪਸ ਹੋ ਗਏ ਔਰ ਸਾਡੀ ਜਿੱਤ ਹੋ ਗਈ, ਫਤਹ ਹੋ ਗਈ। ਉਹ ਤਾਂ ਪਹਿਲਾਂ ਵੀ ਜਿਹੜਾ ਜੋ ਉਹਨਾਂ ਨੇ ਸਾਡਾ ਹਾਲ ਕੀਤਾ ਹੋਇਆ ਉਹਨਾਂ ਨੇ ਹੀ ਬਣਾਏ ਸੀ, ਵਾਪਸ ਲੈ ਲਏ। ਬੇਸਿਕ ਚੇਂਜ ਕੀ ਹੋਈ? ਔਰ ਇਹ ਜਦੋਂ ਅਸੀਂ ਇਸ ਸਾਰੀ ਇਕਨੋਮਿਕਲ ਜੈਨੋਸਾਈਡ ਨੂੰ ਦੇਖਦੇ ਹਾਂ, ਕੱਲ ਵੀ ਮੈਂ ਕਿਹਾ ਸੀ ਕਿ ਜੈਨੋਸਾਈਡ ਮੈਜ਼ ਫਿਜ਼ੀਕਲ ਨਹੀਂ ਹੁੰਦਾ, ਗੱਲਾਂ ਕਿਲਿੰਗ ਨਹੀਂ ਹੈ। ਜਦੋਂ ਟੋਟਲ ਵਾਰ ਦੁਸ਼ਮਣ ਤੁਹਾਡੇ ਤੇ ਥੋਪਦਾ ਹੈ, ਸਰਵਨਾਸ਼ ਦੀ ਵਾਰ, ਜਿਹਨੂੰ ਬੀਜ ਨਾਸ਼ ਦੀ ਵਾਰ ਕਹਿੰਦੇ ਸੀ, ਉਹ ਫਿਜ਼ੀਕਲ, ਹਿਸਟੋਰੀਕਲ, ਮੈਂਟਲ, ਸੋਸ਼ਲ, ਇਕਨੋਮਿਕਲ, ਔਰ ਤੁਹਾਨੂੰ ਸੈਲਫ ਗਿਲਟ ਦੇਣਾ। ਅੱਜ ਤੁਹਾਡਾ ਇੱਕ ਵੱਡਾ ਹਿੱਸਾ ਉਹਨਾਂ ਨਾਲ ਡਿਬੇਟ ਕਰੋ, ਉਹ ਕਹਿਣਗੇ ਜੀ ਅਸੀਂ ਖਾਲਸੇ ਬਣ ਜਾਈਏ, ਖਾਲਿਸਤਾਨ ਆਪੇ ਹੀ ਬਣ ਜਾਏਗਾ। ਉਹ ਕਹਿਣਗੇ ਜੀ ਅਸੀਂ ਜੋ ਸਾਡਾ ਹਾਲ ਹੋ ਰਿਹਾ ਜੀ, ਅਸੀਂ ਕਿਉਂਕਿ ਸਿੱਖ ਹੀ ਨਹੀਂ ਰਹੇ ਇਸ ਲਈ ਨਹੀਂ। ਉਹਨਾਂ ਨੂੰ ਸਭ ਖਾਮੀਆਂ ਨਜ਼ਰ ਆ ਰਹੀਆਂ ਹੁੰਦੀਆਂ ਨੇ, ਉਹਨਾਂ ਨੂੰ ਦੁਸ਼ਮਣ। ਔਰ ਇਹ ਵੀ ਇੱਕ ਮਾਨਸਿਕ ਸਥਿਤੀ ਬਣ ਜਾਂਦੀ ਹੈ ਜਿਸ ਨੂੰ ਇੰਟਰ ਰੇਸ਼ੀਅਲ ਟਰਾਮਾ ਕਹਿੰਦੇ ਨੇ। ਇਹ ਤੁਹਾਨੂੰ ਸਾਈਕਾਇਟਰਿਸਟ ਦੱਸਣਗੇ ਕਿ ਜਿਹੜੀਆਂ ਜਨਰੇਸ਼ਨਸ ਟਰਾਮੇ ਚੋਂ ਨਿਕਲਦੀਆਂ, 76-77 ਸਾਲ ਪਹਿਲਾਂ 47 ਦਾ ਉਜਾੜਾ ਹੋਇਆ, 40% ਸਿੱਖ ਬੇਘਰੇ ਹੋਏ, ਆਪਣੇ ਘਰਾਂ ਦਾ ਕੋਈ ਨਾ ਕੋਈ ਜੀ ਮਰਵਾ ਕੇ ਇਤਿਹਾਸਕ ਗੁਰਦੁਆਰੇ ਸਦੀਆਂ ਤੋਂ ਆਪਣੀਆਂ ਜ਼ਮੀਨਾਂ ਛੱਡ ਕੇ ਆਏ। ਉਸ ਟਰਾਮੇ ਵਾਲੀ ਜਨਰੇਸ਼ਨ ਨੇ ਅੱਗੋਂ ਬੱਚੇ ਪਾਲੇ, ਜਦੋਂ ਤੱਕ ਉਹ ਬੱਚੇ ਜਵਾਨ ਹੋਏ। ਜੂਨ 84, 37 ਸਾਲ ਬਾਅਦ ਦੂਸਰਾ ਟਰਾਮਾ, ਨਵੰਬਰ 84 ਦਾ ਟਰਾਮਾ, ਫਿਰ ਅਗਲੇ 10 ਸਾਲ ਜੋ ਪੰਜਾਬ ਦੇ ਵਿੱਚ ਹੋਇਆ। ਔਰ ਉਸ ਸਾਰੇ ਚੋਂ ਤੁਸੀਂ ਦੇਖੋ ਕਿ ਜਿਹੜੀ ਜਨਰੇਸ਼ਨ ਉੱਥੇ ਹੈ ਜਾਂ ਉੱਥੋਂ ਇੱਥੇ ਆ ਰਹੀ ਹੈ, ਭੰਬਲ ਭੂਸੇ 'ਚ ਹੈ, ਕਨਫਿਊਜ਼ਡ ਹੈ, ਉਹਨਾਂ ਨੂੰ ਪਤਾ ਹੀ ਨਹੀਂ ਹੈ ਉਹ ਕੀ ਹੈ। ਉਹ ਗੈਂਗਸਟਰ ਬਣ ਜਾਣ, ਉਹ ਬਿਸ਼ਨੋਈ ਦੇ ਬਣ ਜਾਣ, ਉਹ ਗੋਲਡੀ ਬਰਾੜ ਦੇ ਬਣ ਜਾਣ, ਉਹ ਅਮਿਤ ਸ਼ਾਹ ਦੇ ਬਣ ਜਾਣ, ਉਹ ਗਵਾਚੇ ਹੋਏ ਨੇ, ਕਿਉਂਕਿ ਇੱਕ ਤੋਂ ਬਾਅਦ ਇੱਕ ਇਸ ਇੰਟਰ ਰੇਸ਼ੀਅਲ ਟਰਾਮੇ ਚੋਂ ਨਿਕਲਿਆ। ਔਰ ਲੀਡਰਸ਼ਿਪ ਉਹਨਾਂ ਨੇ ਤੁਹਾਡੀ ਜਾਂ ਡਿਸਟਰੋਏ ਕਰ ਦਿੱਤੀ ਹੈ ਜਾਂ ਡਿਸਕ੍ਰੈਡਿਟਡ ਕਰ ਦਿੱਤੀ ਹੈ। ਔਰ ਇਸ ਸਾਰੇ ਨੂੰ ਜਦੋਂ ਅਸੀਂ ਸਮਝਣਾ ਹੋਏ ਤੇ ਰਾਜ ਸ਼ਕਤੀ ਦਾ ਕ੍ਰਿਸ਼ਮਾ ਦੇਖਣਾ ਹੋਏ, ਅੱਜ ਸਾਡੇ ਖਿੱਤੇ 'ਚ ਲਫ਼ਜ਼ ਅਸੀਂ ਜੱਟ ਜ਼ਿਮੀਦਾਰ ਅਕਸਰ ਇਸਤੇਮਾਲ ਕਰਦੇ,
ਇਹ 1710 ਤੋਂ ਪਹਿਲਾਂ ਨਹੀਂ ਸੀ। ਭੋਏ ਦਾ ਮਾਲਕ ਹੋਰ ਸੀ, ਜ਼ਮੀਨ ਵਾਹੁਣ ਵਾਲਾ ਜੱਟ ਸੀ, ਉਹ ਮੁਜਾਹਰਾ ਸੀ। ਲਹਿੰਦੇ ਪੰਜਾਬ 'ਚ ਅੱਜ ਵੀ ਇਹੀ ਟਰਮੀਨੋਲੋਜੀ ਇਸਤੇਮਾਲ ਹੁੰਦੀ ਹੈ। ਇੱਥੇ ਰਾਇਲ ਸਟੈਂਪ ਦੇ ਥੱਲੇ ਪਹਿਲਾ ਫਰਮਾਨ ਜਿਹੜਾ ਸਿੱਖ ਰਾਜ ਦਾ ਜਾਰੀ ਹੁੰਦਾ ਹੈ, ਜਿਸ ਰਾਇਲ ਸਟੈਂਪ ਦੇ ਉੱਤੇ ਦੇਗੋ ਤੇਗੋ ਫਤਿਹੋ ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ। ਦੇਗ ਤੇਗ ਫਤਿਹ ਤੇ ਅਟੁੱਟ ਬਖਸ਼ਿਸ਼ਾਂ, ਨੁਸਰਤ ਬੇਦਰੰਗ, ਇਹ ਸਾਨੂੰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਖਸ਼ੀਆਂ। ਇਸ ਰਾਇਲ ਸਟੈਂਪ ਦੇ ਥੱਲੇ ਪਹਿਲਾ ਸ਼ਾਹੀ ਫਰਮਾਨ ਜਾਰੀ ਹੁੰਦਾ ਹੈ, ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ। ਟਿਲਰ ਆਫ ਦਾ ਲੈਂਡ ਇਜ਼ ਦਾ ਓਨਰ ਆਫ ਦਾ ਲੈਂਡ। ਜਿਹੜੇ ਵਰਲਡ ਹਿਸਟਰੀ ਨੂੰ ਸਮਝਦੇ ਨੇ, ਫ੍ਰੈਂਚ ਰੈਵੋਲੂਸ਼ਨ ਦੀ ਗੱਲ ਹੁੰਦੀ ਹੈ, ਫ੍ਰੈਂਚ ਰੈਵੋਲੂਸ਼ਨ ਤੋਂ 70-80 ਸਾਲ ਪਹਿਲਾਂ ਹਿਊਮਨ ਹਿਸਟਰੀ ਦੇ ਅੰਦਰ ਪਹਿਲਾ ਇਹ ਇਨਕਲਾਬੀ ਕਦਮ ਜਿਸ ਨੇ ਜ਼ਮੀਨ ਵਾਹੁਣ ਵਾਲਿਆਂ ਨੂੰ ਰਾਤੋਂ ਰਾਤ ਜ਼ਿਮੀਂਦਾਰ ਬਣਾ ਦਿੱਤਾ ਹੈ, ਇਹ ਪੋਲੀਟੀਕਲ ਕ੍ਰਿਸ਼ਮਾ ਤੇ ਇਹ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਫਲਸਫਾ, ਜਿਸ ਨੂੰ ਜਦੋਂ ਅਸੀਂ ਸੋਸ਼ਲ ਜਸਟਿਸ ਕਹੀਏ, ਪੋਲੀਟੀਕਲ ਵੰਗਾਰ ਕਹੀਏ, ਆਰਥਿਕ ਖੁਸ਼ਹਾਲੀ ਕਹੀਏ, ਜੇ ਆਰਥਿਕ ਖੁਸ਼ਹਾਲੀ ਦਾ ਆਧਾਰ ਹੈ ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ। ਉਮਰ ਦੇ ਅਖੀਰਲੇ 18 ਸਾਲ ਬਾਬਾ ਨਾਨਕ ਉਸ ਨਾਰੋਵਾਲ ਦੀ ਧਰਤੀ ਦੇ ਉੱਤੇ ਕਰਤਾਰਪੁਰ ਦੀ ਜੂਹ 'ਚ ਹਲ ਵਾਹੁੰਦੇ ਨੇ। ਤੇ ਅੱਜ ਜੇ ਸਾਡਾ ਇੱਕ ਵੱਡਾ ਹਿੱਸਾ ਜਿਹੜਾ ਬਿਲਕੁਲ ਨਿਠੱਲਾ ਹੋ ਕੇ ਬਾਬਾ ਜਾਂ ਸੰਤ ਜਾਂ ਦੂਜੇ ਲਕਬ ਲੈ ਕੇ ਜਿਹੜੇ ਸੱਚਮੁੱਚ ਗੁਰੂ ਨਾਲ ਜੋੜਦੇ ਨੇ, ਉਹਨਾਂ ਅੱਗੇ ਸਾਡਾ ਸਿਰ ਝੁਕਦਾ ਹੈ। ਪਰ ਤੁਸੀਂ ਆਲਾ ਦੁਆਲਾ ਜ਼ਰਾ ਨਜ਼ਰ ਮਾਰ ਕੇ ਦੇਖੋ, ਤੁਹਾਨੂੰ ਨਜ਼ਰ ਆਏਗਾ ਕਿ ਇਹ ਬਿਲਕੁਲ ਆਪੋਜ਼ਿਟ ਹੈ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਦੇ। ਅੱਜ ਅਸੀਂ ਬਹੁਤ ਸਾਰੇ ਹਕੂਕ ਆਪਣੀਆਂ, ਜਦੋਂ ਬੀਬੀਆਂ ਦੇ ਰਾਈਟਸ ਦੀ ਗੱਲ ਹੁੰਦੀ ਹੈ, ਇੱਕ ਪਾਸੇ ਪੱਛਮ ਦਾ ਫਲਸਫਾ ਹੈ ਫੈਮਿਨਿਜ਼ਮ, ਉਸ ਦੇ ਥੱਲੇ ਪਰ ਸਾਡਾ ਵੀ ਇੱਕ ਤਬਕਾ ਅੱਜ ਉਸ ਕਿਸਮ ਦੇ ਪ੍ਰਭਾਵ ਦੇ ਥੱਲੇ ਜਿਹੜਾ ਮਨੂ ਸਮ੍ਰਿਤੀ ਦਾ ਪ੍ਰਭਾਵ ਹੈ। ਅਸੀਂ ਗੁਰਮਤ ਦੇ ਅੰਦਰ ਜੋ ਰੁਤਬਾ ਔਰਤ ਨੂੰ ਦਿੱਤਾ, ਅਸੀਂ ਤਾਂ ਗੱਲ ਇੱਥੇ ਮੁਕਾ ਦਿੰਦੇ ਹਾਂ, ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ। ਗੱਲ ਇਹ ਨਹੀਂ ਹੈ, ਇਹਦਾ ਇਹੀ ਮਤਲਬ ਸੀ ਕਿ ਭਾਈ ਔਰਤ ਦੇ ਲਈ ਲਫ਼ਜ਼ ਮਨੂ ਸਮ੍ਰਿਤੀ ਨੇ ਅਬਲਾ ਘੜਿਆ ਹੋਇਆ ਸੀ, ਅਬਲ, ਜਿਸ ਦੇ ਕੋਲ ਕੋਈ ਤਾਕਤ ਨਹੀਂ ਹੈ। ਔਰ ਮਨੂ ਕਹਿੰਦਾ ਕਦੇ ਇੰਡੀਪੈਂਡੈਂਟ ਨਾ ਰਹਿਣ ਦਿਓ, ਪਹਿਲਾਂ ਪਿਓ ਫਿਰ ਘਰ ਵਾਲਾ ਫਿਰ ਪੁੱਤਰ, ਇਸ ਦੇ ਉੱਤੇ ਨਜ਼ਰ ਰੱਖੋ। ਇਹ ਜਿਹੜੀ ਹੈ ਕੁਲੈਣੀ ਹੈ, ਇਸ ਤੁਸੀਂ ਮਨੂ ਦੇ ਉਹ ਲਫ਼ਜ਼ ਪੜ੍ਹੋ ਤੇ ਤੁਹਾਨੂੰ ਅੰਦਾਜ਼ਾ ਹੋਏਗਾ ਕਿ ਕਿਸ ਕਿਸਮ ਦਾ ਫਲਸਫਾ ਸੀ। ਤੇ ਇੱਥੇ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਕਿ ਜਿਹਨੂੰ ਤੁਸੀਂ ਅਬਲਾ ਕਹਿੰਦੇ ਹੋ, ਅਬਲਾ ਕਹਿੰਦੇ ਹੋ, ਬਲਹੀਨ ਕਹਿੰਦੇ ਹੋ, ਉਹਦੀ ਕੁੱਖ ਚੋਂ ਤਾਂ ਸੋਵਰਨ ਪਾਤਸ਼ਾਹ ਪੈਦਾ ਹੁੰਦੇ ਨੇ। ਤੇ ਜਦੋਂ ਤੁਸੀਂ ਸੋਵਰਨਿਟੀ ਜਾਂ ਰਾਜੇ ਦੀ ਗੱਲ ਦੇਖਦੇ ਹੋ, ਬਾਦਸ਼ਾਹ ਦੀ ਗੱਲ ਦੇਖਦੇ ਹੋ, ਤੇ 4 ਜੁਲਾਈ 1776 ਦੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਅਮਰੀਕਾ ਦੀ, we all are created equal, sovereignty ਬਾਦਸ਼ਾਹ ਰੱਬ ਚੋਂ ਨਿਕਲਦੀ। ਸਭ ਤੋਂ ਵੱਡਾ ਸੋਵਰਨ ਅਕਾਲ ਪੁਰਖ ਹੈ, ਕਉ ਹਰ ਸਮਾਨ ਨਹੀਂ ਰਾਜਾ, ਇਹ ਜੋ ਭੂਪਤ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਸਿੱਖ ਜਾਂ ਖਾਲਸਾ ਕਿਉਂਕਿ ਅਕਾਲ ਪੁਰਖ ਨੂੰ ਮੰਨਣ ਵਾਲਾ ਹੈ, ਉਹ ਸੋਵਰਨਿਟੀ ਅਕਾਲ ਪੁਰਖ ਦੀ ਔਰ ਹਮ ਪਾਤਸ਼ਾਹੀ ਸਤਿਗੁਰ ਦੇਈ, ਇਹ ਜਿਹੜਾ ਪਾਰਟ ਹੈ ਕਿ ਸਾਨੂੰ, ਅਸੀਂ ਤਾਂ ਬੌਰਨ ਬਾਦਸ਼ਾਹ ਹੈ, ਸਾਨੂੰ ਪਾਤਸ਼ਾਹ ਗੁਰੂ ਨਾਨਕ ਨੇ ਬਖਸ਼ੀ ਇਸ ਧਰਤੀ ਦੇ ਉੱਤੇ। ਜਦੋਂ ਪ੍ਰੋਫੈਸਰ ਪੂਰਨ ਸਿੰਘ ਆਪਣੀ ਮੌਜ ਦੇ ਵਿੱਚ ਉਸ ਧਰਤੀ ਦੇ ਜਾਇਆਂ ਦੀ ਗੱਲ ਕਰਦੇ ਨੇ, ਤੇ ਉਹ ਇਹ ਕਹਿੰਦੇ ਨੇ ਕਿ ਇਹ ਬੇਪਰਵਾਹ ਪੰਜਾਬ ਦੇ ਮੌਤ ਨੂੰ ਮਖੌਲਾਂ ਕਰਨ, ਮਰਨ ਥੀ ਨਹੀਂ ਡਰਦੇ, ਪਿਆਰ ਨਾਲ ਇਹ ਕਰਨ ਗੁਲਾਮੀ, ਜਾਨ ਕੋ ਆਪਣੀ ਵਾਰ ਦਿੰਦੇ, ਪਰ ਟੈ ਨਾ ਮੰਨਣ ਕਿਸੇ ਦੀ, ਖਲੋ ਜਾਣ ਡਾਂਗਾ ਮੋਢੇ ਤੇ ਉਲਾਰ ਕੇ। ਇਹ ਪਾਤਸ਼ਾਹਤ ਦਾ ਹਿੱਸਾ ਸੀ ਕਿ ਉਸ ਧਰਤੀ ਤੇ ਉਹ ਬਲਕਾਰ ਯੋਧੇ ਪੈਦਾ ਹੋਏ ਜਿਨ੍ਹਾਂ ਦੀ ਸੁਰਤ ਅਕਾਲ ਪੁਰਖ ਨਾਲ ਹੈ। ਬੁੱਧ ਸੋ ਦੀਪਕ ਜਿਉਂ ਉਜਿਆਰੇ, ਉਹਨਾਂ ਦਾ ਇੰਟੈਲੈਕਟ ਸ਼ਾਈਨਿੰਗ ਲਾਈਕ ਦਾ ਕੈਂਡਲ ਲਾਈਟ ਹੈ। ਸਰੀਰਕ ਤੌਰ ਤੇ ਉਹ ਤੰਦਰੁਸਤ ਨੇ, ਸਰਬੱਤ ਦਾ ਭਲਾ ਉਹਨਾਂ ਦਾ ਆਸ਼ਾ ਹੈ, ਔਰ ਉਹ ਇਸ ਦੁਨੀਆ ਦੇ ਅੰਦਰ ਉਹ ਰਾਜ ਭਾਗ ਸਥਾਪਿਤ ਕਰਨਾ ਚਾਹੁੰਦੇ ਨੇ ਜਿਸ ਦਾ ਨਕਸ਼ਾ ਕਦੇ ਬੇਗਮਪੁਰਾ ਸ਼ਹਿਰ ਕੋ ਨਾਉ ਦੇ ਥੱਲੇ ਭਗਤ ਰਵਿਦਾਸ ਜੀ ਨੇ ਦਿੱਤਾ ਹੈ, ਔਰ ਗੁਰੂ ਅਰਜਨ ਪਾਤਸ਼ਾਹ ਨੇ ਯਾਦ ਦਹਾਨੀ ਕਰਵਾਈ। ਹੁਣ ਹੁਕਮ ਹੋਆ ਮਿਹਰਬਾਨ ਦਾ, ਪੈ ਕੋਈ ਨਾ ਕਿਸੇ ਰਿੰਝਾਣ ਦਾ, ਸਭ ਸੁਖਾਲੀ ਉਠਿਆ ਹੁਣ ਹੋਆ ਹਨੇਮੀ ਰਾਜ ਜਿਉ। ਜਿੱਥੇ ਕੋਈ ਕਿਸੇ ਨੂੰ ਤੰਗ ਨਾ ਕਰੇ,
ਕੋਈ ਕਿਸੇ ਦੇ ਹੱਕ ਨਾ ਖੋਏ। ਇਹ ਹਲੇਮੀ ਰਾਜ ਹੈ, ਇਹ ਖਾਲਿਸਤਾਨ ਦੀ ਗੱਲ ਹੈ। ਔਰ ਜੇ ਅਸੀਂ ਆਪਣੇ ਬੱਚੇ ਬੱਚੀਆਂ ਨੂੰ ਅੱਜ ਇਸ ਮਦਰਸ ਡੇ ਦੇ ਮੌਕੇ ਤੇ ਅਸੀਂ ਇਹ ਗੱਲ ਕਰ ਰਹੇ ਹਾਂ, ਘਰਾਂ ਦੇ ਅੰਦਰ ਸਾਡੀ ਪਹਿਲੀ ਨਰਸਰੀ, ਪਹਿਲੀ ਪਾਠਸ਼ਾਲਾ, ਪਹਿਲੀ ਟਕਸਾਲ, ਪਹਿਲਾ ਸਕੂਲ ਘਰ ਹੈ। ਜਿਨ੍ਹਾਂ ਬੱਚੇ ਬੱਚੀਆਂ ਨੂੰ ਜਦੋਂ ਅਸੀਂ ਮਾਤਾਵਾਂ ਦੀ ਹਿਸਟਰੀ, ਦੌਲਤਾਂ ਤੋਂ ਬੇਬੇ ਨਾਨਕੀ ਤੋਂ ਮਾਤਾ ਗੁਜਰੀ ਤੱਕ, ਔਰ ਅੱਜ ਵੀ ਜੇ ਤੁਸੀਂ ਅਜੋਕੇ ਸੰਘਰਸ਼ ਦੇ ਵਿੱਚ ਦੇਖੋ, ਸਿੰਘਣੀਆਂ ਦਾ ਯੋਗਦਾਨ ਕੋਈ ਘੱਟ ਨਹੀਂ ਹੈ। ਤੁਸੀਂ ਕਿਤੇ ਹਰਜਿੰਦਰ ਸਿੰਘ ਜਿੰਦਾ ਦੇ ਮਾਤਾ ਜੀ ਦੇ ਇੰਟਰਵਿਊ, ਜਾਂ ਸ਼ਹੀਦ ਭਾਈ ਬੇਅੰਤ ਸਿੰਘ ਦੀ ਸਿੰਘਣੀ, ਜਾਂ ਭਾਈ ਸਤਵੰਤ ਸਿੰਘ ਦੀ, ਜਿਨ੍ਹਾਂ ਨੂੰ ਅਸੀਂ ਅਲੋਕਾਰ ਸੁਹਾਗਣ ਦਾ ਖਿਤਾਬ ਦਿੱਤਾ, ਬੀਬੀ ਸੁਰਿੰਦਰ ਕੌਰ, ਤੇ ਇਹ ਸਾਰਾ ਸਾਡਾ ਕਰੰਟ ਇਤਿਹਾਸ। ਪਰ ਜੇ ਅਸੀਂ ਆਪਣੇ ਬੱਚੇ ਬੱਚੀਆਂ ਨੂੰ ਅਵੇਅਰ ਹੀ ਨਹੀਂ ਕਰਾਂਗੇ ਕਿ ਭਾਈ ਤੁਹਾਡਾ ਫਲਸਫਾ ਜੋ ਗੁਰਮਤ ਗਾਡੀ ਰਾਜ ਹੈ, ਜਿਹਨੂੰ ਭੱਟਾ ਨੇ ਯਾਦ ਦਹਾਨੀ ਕਰਾਈ, ਉੱਤਮ ਪੰਥ ਸੁਣਿਓ ਗੁਰ ਸੰਗਤ, ਤਹਿ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਣਾਈ। ਇਹ ਉੱਤਮ ਪੰਥ ਹੈ, ਖਾਲਸਾ ਪੰਥ ਹੈ, ਨਿਆਰਾ ਪੰਥ। ਇਹਦੇ ਬਾਵਜੂਦ ਕਿ ਇਹਨਾਂ 3.25 ਸਦੀਆਂ ਦੇ ਅੰਦਰ ਮੁਗਲ, ਅਫਗਾਨ, ਬ੍ਰਿਟਿਸ਼ ਕਲੋਨੀਅਲ ਔਰ ਅੱਜ ਦੇ ਹਿੰਦੂ ਤਵੀ ਇਹਨਾਂ ਨੇ ਜਿਹੜਾ ਉਹ ਨਾਮੋ ਨਿਸ਼ਾਨ ਸਰਵਨਾਸ਼ ਦੀ ਜੰਗ ਵਿੱਢੀ, ਲੇਕਿਨ ਖਾਲਸਾ ਅੱਜ ਵੀ 35 ਮਿਲੀਅਨ ਸਿੱਖ ਨੇਸ਼ਨ ਡਿਟਰਮਿੰਡ ਹੈ ਆਪਣੀ ਹੋਣੀ ਸਿਰਜਣ ਦੇ ਲਈ। ਪੋਲੀਟੀਕਲ ਫੈਕਟਸ ਦੀ ਅੱਜ ਮੈਂ ਬਹੁਤੀ ਗੱਲ ਨਹੀਂ ਕਰਾਂਗਾ, ਕੱਲ ਮੈਂ ਬਹੁਤ ਸਾਰੇ ਫੈਕਟਸ ਦੇ ਨਾਲ ਇਹ ਗੱਲ ਕਹੀ ਕਿ ਕਿਵੇਂ ਇਸ ਵੇਲੇ ਖਾਲਿਸਤਾਨ ਇੰਟਰਨੈਸ਼ਨਲ ਰਡਾਰ ਤੇ ਹੈ। ਅੱਜ ਵੱਡੀਆਂ 5 ਤਾਕਤਾਂ, 5 ਵਾਈਜ਼ ਕੰਟਰੀਜ਼, ਉਹਨਾਂ ਦੀ ਸਿੱਖਾਂ ਦੇ ਇਸ਼ੂ 'ਚ ਦਿਲਚਸਪੀ ਹੈ। ਇੰਡੀਆ ਐਜ਼ ਏ ਰੌਕ ਸਟੇਟ ਐਕਸਪੋਜ਼ ਹੋਇਆ ਹੈ। ਖਾਲਿਸਤਾਨ ਰੈਫਰੈਂਡਮ ਨੇ ਦੁਨੀਆ ਭਰ ਦੇ ਅੰਦਰ ਇਹ ਦੱਸਿਆ ਕਿ 5 ਮਿਲੀਅਨ ਸਿੱਖ ਡਾਇਸਪੋਰਾ, ਨੋ ਮੈਟਰ ਪੰਜਾਬ 'ਚ ਉਹ ਕੀ ਕਰਦੇ ਨੇ। ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਸਾਥੀਆਂ ਨੂੰ 2900 ਕਿਲੋਮੀਟਰ ਦੂਰ ਨਵਾਂ ਕਾਲਾ ਪਾਣੀ ਇਹਨਾਂ ਨੇ ਡਿਬਰੂਗੜ੍ਹ ਲੱਭ ਲਿਆ, ਉੱਥੇ ਭੇਜਿਆ। ਜਾਂ ਦੀਪ ਸਿੱਧੂ, ਸਿੱਧੂ ਮੂਸੇਵਾਲਾ, ਉਹਨਾਂ ਦਾ ਮਰਡਰ ਕੀਤਾ। ਅੱਜ ਉਹੀ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ, ਉਹ ਜਥੇਦਾਰ ਹਰਦੀਪ ਸਿੰਘ ਨਿੱਜਰ ਹੋਣ, ਉਹ ਭਾਈ ਅਵਤਾਰ ਸਿੰਘ ਖੰਡਾ ਹੋਣ ਯੂਕੇ 'ਚ, ਭਾਈ ਪਰਮਜੀਤ ਸਿੰਘ ਪੰਜਵੜ ਹੋਣ ਲਾਹੌਰ 'ਚ, ਜਾਂ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਦੇ ਥੱਲੇ ਜਿਹੜੀ ਉਹਨਾਂ ਦੀ ਡਰਟੀ ਗੇਮ ਸੀ, ਅੱਜ ਐਕਸਪੋਜ਼ਡ ਸਟੈਂਡ ਕਰਦੀ ਹੈ। ਇਹ ਵਕਤ ਹੈ ਕਿ ਸਿੱਖ ਕੌਮ, ਅਸੀਂ 47 ਦੀ ਲੀਡਰਸ਼ਿਪ ਨੂੰ ਅਕਸਰ ਦੋਸ਼ ਦਿੰਦੇ ਹਾਂ ਕਿ ਉਹਨਾਂ ਨੇ ਮੌਕਾ ਗਵਾਇਆ। ਅੱਜ ਇੱਕ ਵਾਰ ਫੇਰ ਇਹ ਮੌਕਾ ਸਾਡੇ ਦਰਵਾਜ਼ੇ ਤੇ ਦਸਤਕ ਦੇ ਰਿਹਾ ਹੈ। ਦਰਵਾਜ਼ਾ ਸਾਨੂੰ ਖੋਲ੍ਹਣਾ ਪਏਗਾ, ਸਿਰ ਜੋੜ ਕੇ ਬੈਠ ਕੇ ਇੱਕ ਨੁਕਤੇ ਦੇ ਉੱਤੇ ਫੋਕਸ ਕਰਕੇ, ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ, ਇਸ ਦੇ ਉੱਤੇ ਫੋਕਸ ਕਰਨ ਦੀ ਲੋੜ ਹੈ। ਕਿਸੇ ਵੀ ਭੁੱਲ ਚੁੱਕ ਲਈ ਮੁਆਫੀ। ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਧੰਨਵਾਦ। ਕੱਲ ਵੀ ਤੁਸੀਂ ਬਹੁਤ ਵਧੀਆ ਪ੍ਰੋਗਰਾਮ ਆਰਗੇਨਾਈਜ਼ ਕੀਤਾ, ਔਰ ਅੱਜ ਵੀ ਜਿੱਥੇ ਟੀਵੀ 84 ਲਗਭਗ 12 ਸਾਲ ਪਹਿਲਾਂ ਦਸੰਬਰ 2012 'ਚ ਇਸ ਦੀ ਸ਼ੁਰੂਆਤ ਹੋਈ, ਇਸ ਵੇਲੇ ਸਤਿਗੁਰੂ ਦੀ ਕਿਰਪਾ ਦੇ ਨਾਲ ਗਲੋਬਲ ਸਾਡੀ ਵਿਊਅਰਸ਼ਿਪ ਹੈ। ਸਿੱਖੀ ਨੁਕਤਾ ਨਿਗਾਹ, ਪੰਥਕ ਨੁਕਤਾ ਨਿਗਾਹ, ਖਾਲਿਸਤਾਨ ਦੀ ਸਪਿਨ, ਇਹ 24 ਘੰਟੇ ਦੇ ਸਾਡੇ ਪ੍ਰੋਗਰਾਮ ਹੁੰਦੇ ਨੇ। ਵੱਡਾ ਫਾਈਨੈਂਸ਼ੀਅਲ ਕਰੰਚ, ਕਿਉਂਕਿ ਜਦੋਂ ਤੁਸੀਂ ਇੱਕ ਰੈਗੂਲਰ ਟੀਵੀ ਚੈਨਲ ਰਨ ਕਰਦੇ ਹੋ, ਇਹ ਕੋਈ YouTube ਚੈਨਲ ਨਹੀਂ ਹੈ, ਤੇ ਫਿਰ ਵੱਡੇ ਖਰਚੇ ਵੀ ਇਨਵੋਲਵ ਹੁੰਦੇ ਨੇ। ਲਗਭਗ $30,000 ਪਰ ਮੰਥ ਇਸ ਦਾ ਐਕਸਪੈਂਡੀਚਰ ਹੈ। ਨਾਨ ਪ੍ਰੋਫਿਟ ਸਟੇਟਸ ਹੈ ਟੀਵੀ 84 ਕੋਲ। ਜਿਹੜੇ ਵੀ ਤੁਸੀਂ ਕੰਟਰੀਬਿਊਟ ਵੀ ਕਰੋਗੇ, ਤੁਸੀਂ ਆਪਣੀ ਟੈਕਸ ਰਿਟਰਨ ਦੇ ਵਿੱਚ ਵੀ ਕਲੇਮ ਕਰ ਸਕਦੇ ਹੋ। ਬਾਕੀ ਤੁਹਾਡਾ ਪਿਆਰ ਔਰ ਸੀਐਟਲ ਦੀ ਸਿੱਖ ਸੰਗਤ ਹਮੇਸ਼ਾ ਇੱਕ ਪੰਥਕ ਪਲੇਟਫਾਰਮ ਹੈ, ਔਰ ਅਸੀਂ ਫਖਰ ਮਹਿਸੂਸ ਕਰਦੇ ਹਾਂ ਕਿ ਜਦੋਂ ਵੀ ਮੈਂ ਸੀਐਟਲ ਆਉਂਦਾ ਹਾਂ, ਤੁਹਾਡੇ ਵੱਲੋਂ ਬਹੁਤ ਪਿਆਰ ਮਿਲਦਾ ਹੈ। ਕਿਸੇ ਵੀ ਭੁੱਲ ਚੁੱਕ ਲਈ ਮੁਆਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬਾਂ ਦੀ ਗੋਦ ਵਿੱਚ ਸਾਜੀ ਨਵਾਜੀ, ਗੁਰੂ ਰੂਪ ਗੁਰੂ ਖਾਲਸਾ, ਸਾਧ ਸੰਗਤ ਜੀ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਡਾਕਟਰ ਅਮਰਜੀਤ ਸਿੰਘ ਜੀ, ਜਿਨ੍ਹਾਂ ਨੇ ਵਿਚਾਰਾਂ ਸਾਂਝੀਆਂ ਕੀਤੀਆਂ। ਸੋ ਅਸੀਂ ਇਹਨਾਂ ਦੇ ਅਤੀ ਧੰਨਵਾਦੀ ਹਾਂ।
ਸੋ ਹੁਣ ਗੁਰੂ ਘਰ ਦੀ ਸਰਵੋਤਮ ਬਖਸ਼ਿਸ਼ ਸਰੋਪਾਓ ਦੀ ਬਖਸ਼ਿਸ਼ ਹੋਵੇਗੀ। ਸੋ ਦਾਸ ਦੀ ਨਿਮਰਤਾ ਸਹਿਤ ਬੇਨਤੀ ਹੈ ਕਿ ਇਹ ਲੈਣ ਦੀ ਕਿਰਪਾਲਤਾ ਕਰਨ ਜੀ। ਤੇ ਭਾਈ ਗੁਰਦੇਵ ਸਿੰਘ ਜੀ ਵੀ ਬੋਲੇ ਸੋ ਨਿਹਾਲ। ਉਥਲ ਕੇ ਸੋ ਸਾਧ ਸੰਗਤ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਹੈ ਟੀਵੀ 84 ਚੈਨਲ ਦੇ ਲਈ ਫੰਡ ਰੇਜ਼ਿੰਗ ਲੰਗਰ ਹਾਲ ਦੇ ਵਿੱਚ ਹੋ ਰਹੀ ਹੈ। ਟੇਬਲ ਲੱਗਾ ਹੋਇਆ ਹੈ। ਕਿਰਪਾ ਕਰਕੇ ਆਪਣੇ ਦਸਵੰਧ ਦੇ ਵਿੱਚੋਂ ਤਿਲ ਫੁੱਲ ਭੇਟਾ ਕਰਨ ਦੀ ਕਿਰਪਾਲਤਾ ਕਰਨੀ ਜੀ। ਸੋ ਹੁਣ ਭਾਈ ਸਾਹਿਬ ਭਾਈ ਮਨਿੰਦਰ ਸਿੰਘ ਜੀ ਦਾ ਢਾਡੀ ਜਥਾ ਜੋ ਕਿ ਸਾਡੇ ਪਾਸ ਆ, ਇਹਨਾਂ ਦਾ ਅੱਜ ਦਾ ਦੀਵਾਨ ਆਖਰੀ ਦੀਵਾਨ ਹੈ। ਸੋ 1:25 ਤੱਕ 12 ਸਰਵਣ ਕਰਾਉਣਗੇ। ਅਮਰਵੀਰ ਸਿੰਘ, ਭਾਈ ਗੁਰਦੇਵ ਸਿੰਘ ਜੀ ਤੇ ਅਮਰਵੀਰ ਸਿੰਘ ਜੀ ਸਰੋਪੇ ਲਈ ਪਲੀਜ਼। ਬੋਲੇ ਸੋ ਨਿਹਾਲ। ਬੋਲੇ ਸੋ ਨਿਹਾਲ। ਸੋ ਹੁਣ ਭਾਈ ਸਾਹਿਬ ਭਾਈ ਢਾਡੀ ਜਥਾ ਭਾਈ ਸਾਹਿਬ ਭਾਈ ਮਨਿੰਦਰ ਸਿੰਘ ਜੀ ਰੋਪੜ ਵਾਲੇ ਜੋ ਕਿ 1:25 ਤੱਕ 12 ਸਰਵਣ ਕਰਾਉਣਗੇ। ਉਪਰੰਤ ਦੀਵਾਨ ਦੀ ਸਮਾਪਤੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ
ਕਿਰਪਾ ਨਿਧ ਦਇਆ ਨਾਨਕ ਹੋ ਨਿਹਾਲ ਔਲਦ ਗੁਣੀ ਗੁਰੂ ਗਰੀਬ ਨਿਵਾਜ ਜੀਓ ਸਾਰੀ ਸੰਗਤ ਗੱਜ ਕੇ ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਪਾਪੀ ਅਪਰਾਧੀ ਗੁਨਾਹਗਾਰੀਆਂ ਅਸੀਂ ਪਾਪੀ ਅਪਰਾਧੀ ਗੁਨਾਹਗਾਰੀਆਂ ਦੀ ਮਿਹਰ ਦੀ ਨਜ਼ਰ ਮਾਰ ਦੇਈਂ ਦਾਤਾ ਆ ਗਏ ਦੁਆਰੇ ਤੇਰੇ ਚੱਲ ਕੇ ਵੇਖੀ ਨਾ ਕਿਤੇ ਫਟਕਾਰ ਦੇਈਂ ਵੇਖੀ ਨਾ ਕਿਤੇ ਫਟਕਾਰ ਦੇਈਂ
ਨਾਮ ਜਪਦਿਆਂ ਭਲਾ ਕਰਦਿਆਂ ਸਾਰੀ ਉਮਰ ਵਿਹਾ ਜਾਵੇ। ਮਨ ਨੀਵਾ ਮਤ ਉੱਚੀ ਰੱਖੀ ਦਾਤਿਆ, ਨੀਵਾ ਮਤ ਉੱਚੀ ਰੱਖੀ ਦਾਤਿਆ। ਮਨ ਨੀਵਾ ਮਤ ਉੱਚੀ ਰੱਖੀ ਦਾਤਿਆ, ਨੇੜੇ ਨਾ ਹੰਕਾਰ ਦਈ। ਦਾਤਾ ਆ ਗਏ ਦੁਆਰੇ ਤੇਰੇ, ਚੱਲ ਕੇ ਵੇਖੀ ਨਾ ਕਿੱਦਾਂ ਫਟਕਾਰ ਦਈ। ਹੋ ਵੇਖੀ ਨਾ ਕਿੱਦਾਂ ਫਟਕਾਰ ਦਈ। ऐसी बिरती हो जावे, चरना दी धूड़ी विच नहा के मैल कमल दी धो जावे। मैं को वेरी नहीं बिगल, ऐसी बिरती हो जावे, चरना दी धूड़ी विच नहा के मैल कमल दी धो जावे। नहीं बेगाना ऐसी वृद्धि हो जावे, चरना दी धूड़ी विच नहा के मैल कमल दी खो जावे। तू ते वस रहे मेरा, तू ते वस रहे मेरा। दाता आ गए द्वारे तेरे, चल के वेखी ना किते फटकार दई। हो वेखी ना किते फटकार दई। अस पापी अपराधी गुनाहगार हां, पापी अपराधी गुनाहगार हां, मेरे दी नजर मार लई। दाता आ गए द्वारे तेरे, चल के वेखी ना किते फटकार दई। तुमरी शरण तुम्हारी आशा, तुम ही सजन सवेले, राखो रखना आरदयाला नानक करके बोले। डंडौत बंदन अनक बार, सर्व कला समरथ डोलन ते, राखो प्रभु नानक दे कर हाथ। फिरत फिरत प्रभाया परया तो सरनाए, नानक की प्रभ बेनती अपनी भक्ति लाए। जुगो जुग टल दसा पाचन दी जगदी जोत, आदरा हदूर तख्तो चवर छत्तर जी दे मालक, धन धन साहब श्री गुरु ग्रंथ साहब महाराज दी पावन पवित्र निੱਘੀ गोद दे अंदर जुड़ बैठी गुरु प्यारी साध संगत जी, अपनी रसना नूं करो पवित्र, गज के बुलाओ फतेह। आखना करो जी वाहेगुरु जी का खालसा, वाहेगुरु जी की फतेह। मेरे तो पहला अत सत्कारयोग सिख कौम दे जुझारू जोधे भाई साहब भाई डॉक्टर अमरजीत सिंह जी, आप जी दे नाल सिੱਖੀ ਦੀਆਂ ਬਾਤਾਂ ਕੌਮੀ ਘਰ ਦੀਆਂ ਬਾਤਾਂ ਪਾਕੇ ਗਏ ਨੇ। ਉਹਨਾਂ ਨੇ ਆਪ ਜੀ ਦੇ ਦਿਲ ਦੇ ਵਿੱਚ ਆਪਣੇ ਕੌਮੀ ਘਰ ਦੇ ਜਜ਼ਬੇ ਨੂੰ ਉਜਾਗਰ ਕੀਤਾ। ਪਰ ਅੱਜ ਸਰਹੰਦ ਫਤਿਹ ਦਿਵਸ ਹੈ, ਸਰਹੰਦ ਫਤਿਹ ਦਿਵਸ 12 ਮਈ ਹੈ ਤੇ ਅੱਜ ਦੇ ਦਿਨ ਹੀ ਭਾਵ ਸਾਡੇ ਤਾਂ ਹਿੰਦੁਸਤਾਨ ਦੀ ਧਰਤੀ ਤੇ ਤਰੀਕ ਪਹਿਲਾਂ ਆਉਂਦੀ ਹੈ, ਅੱਜ ਉੱਤੇ ਰਾਤ ਪਈ ਹੈ।
ਅੱਜ ਉੱਥੇ ਫਤਿਹ ਦਿਵਸ ਮਨਾਇਆ ਗਿਆ, ਸਰਹੰਦ ਫਤਿਹ ਦਿਵਸ। ਖਾਲਸੇ ਦੀ ਰਾਜ ਦੀ ਨੀਂਹ ਪੱਥਰ ਭਾਵ ਅੱਜ ਦੇ ਦਿਨ ਰੱਖਿਆ ਗਿਆ ਸੀ। ਅੱਜ ਦੇ ਦਿਨ ਖਾਲਸੇ ਨੇ ਇੱਕ ਬਹੁਤ ਵੱਡੀ ਜੰਗ ਜਿੱਤ ਕੇ ਆਪਣੇ ਝੰਡੇ ਚਲਾ ਦਿੱਤੇ, ਆਪਣਾ ਰਾਜ ਖਾਲਸਾ ਰਾਜ ਕਾਇਮ ਕੀਤਾ। ਤੇ ਅੱਜ ਦੇ ਦਿਨ ਹੀ ਉਹਨਾਂ ਨੇ ਉਸ ਨਾਰੇ ਨੂੰ ਦੇਗ ਤੇਗ ਫਤਿਹ ਬੁਲੰਦ ਕੀਤਾ, ਪੰਥ ਕੀ ਜੀਤ ਦੇ ਨਾਰੇ ਨੂੰ ਬੁਲੰਦ ਕੀਤਾ। ਅੱਜ ਸਰਹੰਦ ਫਤਿਹ ਦਿਵਸ ਹੈ। ਕਈ ਮੇਰੇ ਵੀਰ ਇਸ ਗੱਲ ਨੂੰ ਨਹੀਂ ਮੰਨਦੇ। ਉਹ ਕਹਿੰਦੇ ਨੇ ਵੀ ਕਲਗੀਧਰ ਦਸ਼ਮੇਸ਼ ਪਿਤਾ ਨੇ ਜਾਂ ਗੁਰੂਆਂ ਨੇ ਸਾਡੇ ਅੰਦਰ ਰਾਜ ਦਾ ਜਜ਼ਬਾ, ਰਾਜ ਦਾ ਸਾਡੇ ਅੰਦਰ ਜਜ਼ਬਾ ਨਹੀਂ ਪੈਦਾ ਕੀਤਾ। ਉਹਨਾਂ ਨੂੰ ਦੇਖ ਲੈਣਾ ਚਾਹੀਦਾ ਹੈ, ਇਤਿਹਾਸ ਨੂੰ ਪੜ੍ਹ ਕੇ, ਇਤਿਹਾਸ ਨੂੰ ਫਰੋਲ ਕੇ। ਅੱਜ ਸਰਹੰਦ ਫਤਿਹ ਦਿਵਸ ਹੈ ਨਾ, ਸਰਹੰਦ ਫਤਿਹ ਕਰਨ ਵਾਸਤੇ ਬਾਬਾ ਬੰਦਾ ਸਿੰਘ ਬਹਾਦਰ ਆਇਆ। ਕੌਣ ਹੈ ਬਾਬਾ ਬੰਦਾ ਸਿੰਘ ਬਹਾਦਰ? ਕਸ਼ਮੀਰ ਦੇ ਰਜੌਰੀ ਇਲਾਕੇ ਦਾ ਰਹਿਣ ਵਾਲਾ। ਇਹਦਾ ਨਾਮ ਹੈ ਲక్ష్మణ ਦੇਵ। ਕਹਿੰਦੇ ਨੇ ਲక్ష్మణ ਦੇਵ ਇੱਕ ਦਿਨ ਸ਼ਿਕਾਰ ਖੇਡਣ ਗਿਆ। ਇਹ ਸ਼ਿਕਾਰ ਖੇਡਣ ਗਿਆ ਨਾ, ਇਹਨੇ ਹਿਰਨ ਦਾ ਸ਼ਿਕਾਰ ਕੀਤਾ, ਹਿਰਨ ਦੇ ਤੀਰ ਮਾਰਿਆ, ਤੜਪ ਤੜਪ ਕੇ ਅੱਖਾਂ ਦੇ ਸਾਹਮਣੇ ਇਹਦੇ ਹਿਰਨ ਮਰ ਗਿਆ। ਤੇ ਉਹ ਹਿਰਨ ਨਹੀਂ ਸੀ, ਹਿਰਨੀ ਸੀ। ਜਦੋਂ ਉਸਦਾ ਪੇਟ ਪਾੜਿਆ ਗਿਆ, ਜਿਉਂਦੇ ਬੱਚੇ ਬਾਹਰ ਨਿਕਲ ਆਏ, ਇਹਦਾ ਮਨ ਪਿਘਲ ਗਿਆ ਤੇ ਇਹ ਰਾਮ ਥੰਮਣ ਨਾਂ ਦੇ ਸਾਧੂ ਕੋਲ ਚਲਾ ਗਿਆ। ਇਹਨੇ ਰਾਮ ਥੰਮਣ ਸਾਧੂ ਤੋਂ ਸੰਨਿਆਸ ਲਿਆ। ਇਹਨੇ ਸੰਨਿਆਸ ਲੈ ਕੇ ਇਹ ਫਿਰ ਮਾਧੋ ਦਾਸ ਬਣਿਆ ਤੇ ਮਾਧੋ ਦਾਸ ਬਣ ਕੇ ਇਹ ਹੌਲੀ ਹੌਲੀ ਅੱਗੇ ਵਧਦਾ ਗਿਆ। ਇਹਨੂੰ ਲਾਹੌਰ ਦੀ ਧਰਤੀ ਤੇ ਇੱਕ ਜੋਗੀ ਮਿਲਿਆ, ਔਗਣਨਾਥ। ਔਗਣਨਾਥ ਦੇ ਜਾਦੂ ਮੰਤਰ ਇਹਨੂੰ ਚੰਗੇ ਲੱਗੇ। ਇਹ ਨਾਸਿਕ ਪਹੁੰਚਿਆ, ਮਹਾਰਾਸ਼ਟਰ। ਇਹਨੇ ਪੰਚਵਟੀ ਦੇ ਡੇਰੇ ਦੇ ਵਿੱਚ ਔਗਣਨਾਥ ਨੂੰ ਆਪਣਾ ਗੁਰੂ ਬਣਾਇਆ ਤੇ ਇਹਨੇ ਨਾਥਾਂ ਵਾਲੀ ਵਿਦਿਆ ਲਈ ਤੇ ਆਪਣੇ ਨਾਂ ਦੇ ਨਾਲ ਦਾਸ ਕਟਾ ਕੇ ਮਾਧੋ ਬਿਰਾਗੀ ਇਹਨੇ ਆਪਣਾ ਨਾਂ ਰੱਖ ਲਿਆ। ਤੇ ਫਿਰ ਇਹਨੇ ਆਪਣਾ ਡੇਰਾ ਗੋਦਾਵਰੀ ਦੇ ਕੰਢਿਆਂ ਤੇ ਬਣਾਇਆ। ਕਲਗੀਧਰ ਦਸ਼ਮੇਸ਼ ਪਿਤਾ ਪਹੁੰਚੇ ਜਦੋਂ ਨੰਦੇੜ ਦੀ ਧਰਤੀ ਤੇ, ਪਾਤਸ਼ਾਹ ਦੇ ਡੇਰੇ ਤੇ ਪਹੁੰਚੇ ਤੇ ਪਾਤਸ਼ਾਹ ਨੇ ਇਹਦੇ ਡੇਰੇ ਤੇ ਜਾ ਕੇ ਇਹਨੂੰ ਬੁਲਾਉਣ ਵਾਸਤੇ ਕੁਝ ਘਟਨਾਵਾਂ ਕੀਤੀਆਂ। ਇਹ ਗੁੱਸੇ ਦੇ ਅੰਦਰ ਦਸਮ ਪਿਤਾ ਦੇ ਸਾਹਮਣੇ ਆਇਆ। ਜਦੋਂ ਆਇਆ ਨਾ ਦਸਮ ਪਿਤਾ ਦੇ ਸਾਹਮਣੇ, ਕਲਗੀਧਰ ਦਸ਼ਮੇਸ਼ ਪਿਤਾ ਨੇ ਇਹਦੇ ਅੰਦਰ ਬੈਠੇ ਹੋਏ ਉਸ ਸ਼ਿਕਾਰੀ ਮਨ ਨੂੰ ਜਗਾਇਆ। ਪਾਤਸ਼ਾਹ ਨੇ ਕਿਹਾ, ਓਏ ਲక్ష్మణ ਦਾਸਾ, ਓਏ ਮਾਧੋ ਦਾਸਾ, ਇੱਕ ਗੱਲ ਦੱਸ, ਹਿਰਨ ਮਰਿਆ ਇੱਕ, ਉਸਦੇ ਬੱਚੇ ਤਰਬ ਤਰਬ ਕੇ ਤੇਰੀਆਂ ਅੱਖਾਂ ਦੇ ਸਾਹਮਣੇ ਮਰ ਗਏ ਤੇ ਤੂੰ ਸੰਨਿਆਸ ਧਾਰਨ ਵਾਸਤੇ ਰਾਜੀ ਹੋ ਗਿਆ। ਪਰ ਦੇਖ, ਹਿੰਦੁਸਤਾਨ ਦੀ ਧਰਤੀ ਤੇ ਲੱਖਾਂ ਬੇਕਸੂਰ ਲੋਕ ਰੋਜ਼ ਮਾਰੇ ਜਾਂਦੇ ਨੇ, ਲੱਖਾਂ ਬੇਕਸੂਰ ਲੋਕਾਂ ਦੇ ਰੋਜ਼ ਕਤਲ ਕੀਤੇ ਜਾਂਦੇ ਨੇ। ਸਰਹੰਦ ਦੀ ਧਰਤੀ ਤੇ ਛੋਟੇ ਛੋਟੇ ਬੱਚੇ ਨੀਹਾਂ ਦੇ ਅੰਦਰ ਚਿਣਾ ਕੇ ਸ਼ਹੀਦ ਕਰ ਦਿੱਤੇ ਗਏ। ਉਹ ਹਿਰਨੀ ਦੇ ਬੱਚਿਆਂ ਨੂੰ ਦੇਖ ਕੇ ਤੜਪ ਕੇ ਸੰਨਿਆਸ ਧਾਰਨ ਕਰਨ ਵਾਲਿਆ, ਆਪਣੇ ਅੰਦਰ ਉਸ ਸ਼ਿਕਾਰੀ ਮਨ ਨੂੰ ਜਗਾ ਤੇ ਸ਼ਿਕਾਰੀ ਮਨ ਨੂੰ ਜਾ ਕੇ ਆਪਣੇ ਅੰਦਰ ਰਾਜ ਦੀ ਭਾਵਨਾ ਨੂੰ ਜਗਾ। ਇਹ ਰਾਜ ਦਾ, ਭਾਵਨਾ ਦਾ, ਜਜ਼ਬੇ ਦਾ ਆਪਣਾ ਕਲਗੀਧਰ ਦਸ਼ਮੇਸ਼ ਪਿਤਾ ਨੇ ਮਾਧੋ ਦਾਸ ਬਿਰਾਗੀ ਦੇ ਮਨ ਦੇ ਅੰਦਰ ਇਹੋ ਪਾ ਦਿੱਤਾ ਬਾਈ।
ਦੇਸ਼ ਪੰਜਾਬ ਦੇ ਦੇਸ਼ ਦੇ ਉਹ ਦੇਸ਼ ਤੇ ਝਾਤੀ ਮਾਰ ਜਿੱਥੇ ਜਾਬਰ ਤੇ ਜਰਵਾਣਿਆ ਜਾਬਰ ਤੇ ਜਰਵਾਣਿਆ ਨੇ ਕਿਤੇ ਜ਼ੁਲਮ ਕਮਾ ਜਿੱਥੇ ਬੱਕਰੇ ਵਾਂਗੂ ਸੂਮਨੇ ਬੱਕਰੇ ਵਾਂਗ ਮਾਸੂਮ ਫਲ ਦਿੱਤੇ ਨੇ ਝਟਕਾ ਜਿੱਥੇ ਨਿਰਦੋਸ਼ਾਂ ਦੇ ਖੂਨ ਦੇ ਸ਼ਿਕਾਰੀ ਮਨ ਨੂੰ ਜਗਾਇਆ ਆ ਡਾਕਟਰ ਅਮਰਜੀਤ ਸਿੰਘ ਹੁਣੀ ਵੀ ਸਾਡੇ ਸ਼ਿਕਾਰੀ ਮਨ ਨੂੰ ਜਗਾਉਣ ਦਾ ਯਤਨ ਕਰ ਰਹੇ ਸਨ। ਬਾਬਾ ਬੰਦਾ ਸਿੰਘ ਬਹਾਦਰ ਬਣਾਇਆ ਅੰਮ੍ਰਿਤ ਛਕਾ ਕੇ, ਨਾਂ ਰੱਖਿਆ ਗਿਆ ਪਹਿਲਾ ਗੁਰੂ ਦਾ ਬਖਸ਼ਿਆ ਹੋਇਆ ਭਾਈ ਗੁਰਬਖਸ਼ ਸਿੰਘ ਤੇ ਨਾਂ ਰੱਖ ਕੇ ਬੰਦਾ ਸਿੰਘ ਬਹਾਦਰ ਦਾ ਖਿਤਾਬ ਮਿਲਿਆ ਵੀ ਬੰਦਾ ਗੁਰੂ ਦਾ ਬੰਦਾ ਖਿਤਾਬ ਮਿਲਿਆ ਬੰਦਾ ਸਿੰਘ ਬਹਾਦਰ ਦਾ। ਮਾਧੋ ਦਾਸ ਬਿਰਾਗੀ ਨੂੰ ਗੁਰਬਖਸ਼ ਸਿੰਘ ਨਾਂ ਰੱਖਿਆ ਗਿਆ। ਕਲਗੀਧਰ ਦਸ਼ਮੇਸ਼ ਪਿਤਾ ਨੇ ਥਾਪੜਾ ਦਿੱਤਾ, ਉਹਦੇ ਸ਼ਿਕਾਰੀ ਮਨ ਨੂੰ ਜਗਾਇਆ, ਉਹਨੂੰ ਅੰਮ੍ਰਿਤ ਛਕਾਇਆ ਥਾਪੜਾ ਦੇ ਕੇ 5 ਹਥਿਆਰ ਪਾਤਸ਼ਾਹ ਨੇ 5 ਨਗਾਰੇ 5 ਸਿੰਘ 5 ਘੋੜੇ ਤੇ ਅਨੇਕਾਂ ਅਸੀਸਾਂ ਬਖਸ਼ ਕੇ ਸੰਗਤ ਦੇ ਅੰਦਰ ਕਰਕੇ ਅਰਦਾਸਾਂ ਪਾਤਸ਼ਾਹ ਨੇ ਲਾ ਕੇ ਦੇ ਕੇ ਹੁਕਮਨਾਮੇ ਆਪਣੇ ਹੱਥ ਲਿਖਤ ਹੁਕਮਨਾਮੇ ਸਿਗਨੇਚਰ ਕਰਵਾ ਕੇ ਪਾਤਸ਼ਾਹ ਨੇ ਉਹਦੇ ਹੱਥ ਫੜਾਏ ਕਿ ਸਿੱਖਾਂ ਨੂੰ ਜਾ ਕੇ ਦੇ ਦਿਓ। ਮੈਂ ਅੱਜ ਇੱਕ ਗੱਲ ਤੁਹਾਨੂੰ ਕਹਿਣੀ ਹੈ, ਆਪਣੇ ਅੰਦਰ ਝਾਤੀ ਮਾਰ ਕੇ ਦੇਖਿਓ ਅਸੀਂ ਸਿੱਖੀ ਲਈ ਕਿੰਨੇ ਕੁ ਤਤਪਰ ਹਾਂ ਕਿ ਅਸੀਂ ਸਿੱਖੀ ਲਈ ਜਜ਼ਬਾ ਰੱਖਦੇ ਹਾਂ। ਆਪਣੇ ਅੰਦਰ ਝਾਤੀ ਮਾਰ ਕੇ ਦੇਖਿਓ ਬੰਦਾ ਸਿੰਘ ਬਹਾਦਰ ਨੇ ਜਦੋਂ ਸਰਹੰਦ ਨੂੰ ਫਤਿਹ ਕੀਤਾ ਨਾ, ਉਸ ਤੋਂ ਬਾਅਦ ਦੀ ਇੱਕ ਘਟਨਾ ਅਸੀਂ ਅਕਸਰ ਸਟੇਜਾਂ ਤੇ ਸੁਣਦੇ ਹਾਂ ਤੇ ਆਪਣੇ ਮਨ ਦੇ ਅੰਦਰ ਵਸਾ ਕੇ ਰੱਖਦੇ ਹਾਂ ਕਿ ਜ਼ਿਮੀਂਦਾਰਾਂ ਤੋਂ ਭਾਵ ਜਿਹੜੇ ਆ ਜ਼ਮੀਨਾਂ ਦੇ ਮਾਲਕ ਬਣੀ ਬੈਠੇ ਸਨ ਚੌਧਰਪੁਣੇ ਦੇ ਅੰਦਰ 20 ਪਿੰਡਾਂ ਤੇ ਰਾਜ ਕਰਦੇ ਸਨ, ਉਹਨਾਂ ਤੋਂ ਜ਼ਮੀਨ ਲੈ ਕੇ ਉਹਨਾਂ ਨੂੰ ਦਿੱਤੀ ਜਿਹੜੇ ਉਹਨਾਂ ਜ਼ਮੀਨਾਂ ਤੇ ਹਲ ਵਾਹੁੰਦੇ ਸਨ, ਜਿਹੜੇ ਕੰਮ ਕਰਦੇ ਸਨ। ਉਹ ਸਾਰੇ ਜਿਹੜੇ ਕੰਮ ਕਰਦੇ ਸਨ ਬਾਈਏ ਜਿਹਨੇ ਹਲ ਵਾਹੁੰਦੇ ਸਨ, ਉਹ ਸਾਰੇ ਇੱਕ ਦਿਨ ਬਾਬੇ ਬੰਦੇ ਬਹਾਦਰ ਕੋਲ ਆਏ, ਆ ਕੇ ਜੋਈ ਕਰਨ ਲੱਗੇ ਬਾਬਾ ਬੰਦਾ ਸਿੰਘ ਬਹਾਦਰ ਅਸੀਂ ਬੜੇ ਦੁਖੀ ਹਾਂ। ਕਹਿਣ ਲੱਗਿਆ ਕੀ ਗੱਲ ਹੋ ਗਈ? ਉਹ ਕਹਿੰਦੇ ਜਿੰਨੀ ਫਸਲ ਸਾਡੇ ਖੇਤਾਂ ਦੇ ਵਿੱਚ ਹੁੰਦੀ ਹੈ ਉਹ ਸਾਰੀ ਚੌਧਰੀ ਲੈ ਜਾਂਦੇ ਨੇ। ਕਿਉਂ? ਕਿਉਂਕਿ ਇਹ ਜ਼ਮੀਨ ਉਹਨਾਂ ਦੀ ਹੈ, ਅਸੀਂ ਤਾਂ ਵਾਹੁੰਦੇ ਹਾਂ, ਜ਼ਮੀਨ ਦੇ ਮਾਲਕ ਉਹ ਨੇ, ਅਸੀਂ ਤਾਂ ਜ਼ਮੀਨ ਵਾਹੁੰਦੇ ਹਾਂ, ਅਸੀਂ ਮਾਲਕ ਨਹੀਂ, ਅਸੀਂ ਤਾਂ ਬਾਈਏ ਰੱਖੇ ਹੋਏ ਆ। ਤੇ ਉਹ ਕਹਿੰਦਾ ਕੋਈ ਗੱਲ ਨਹੀਂ, ਫੈਸਲਾ ਹੁਣੀ ਕਰ ਲੈਂਦੇ ਆ। ਉਹ ਕਹਿੰਦੇ ਕੀ ਫੈਸਲਾ ਕਰੇਗਾ? ਕਹਿੰਦਾ ਫੈਸਲਾ ਇਹ ਜਿੰਨੇ ਤੁਸੀਂ ਇੱਥੇ ਆਏ ਹੋ ਨਾ, ਮੈਂ ਬਾਦ ਸਿੰਘ ਨੂੰ ਹੁਕਮ ਕਰਦਾ ਤੁਹਾਨੂੰ ਸਾਰਿਆਂ ਨੂੰ ਗੋਲੀ ਮਾਰ ਦੇਵੇ। ਕਹਿੰਦੇ ਫੈਸਲਾ ਸਾਡੇ ਹੱਕ 'ਚ ਕਰਨਾ ਹੈ ਕਿ ਸਾਨੂੰ ਖਤਮ ਕਰਨ ਦਾ ਕਰਨਾ ਹੈ। ਕਹਿੰਦਾ ਮੈਂ ਬਾਦ ਸਿੰਘ ਨੂੰ ਕਹਿਣਾ ਤੁਹਾਨੂੰ ਸਾਰਿਆਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਜਾਵੇ ਤੇ ਤੁਹਾਨੂੰ ਸਰਹੰਦ ਦੀਆਂ ਇਹਨਾਂ ਇੱਟਾਂ ਦੇ ਉੱਤੇ ਸੁੱਟ ਦਿੱਤਾ ਜਾਵੇ। ਉਹ ਕਹਿੰਦੇ ਕੀ ਗੱਲ ਹੋ ਗਈ? ਉਹ ਕਹਿੰਦਾ ਆਪਣੀ ਗਿਣਤੀ ਦੇਖੋ, ਤੁਹਾਡੀ ਗਿਣਤੀ ਕਿੰਨੀ, ਤੁਸੀਂ 20 ਪਿੰਡਾਂ ਦੇ ਜ਼ਿਮੀਂਦਾਰ ਇਕੱਠੇ ਹੋ ਕੇ ਭਾਵ ਜ਼ਮੀਨਾਂ ਵਾਹੁਣ ਵਾਲੇ ਇਕੱਠੇ ਹੋ ਕੇ ਉਰੇ ਆ ਗਏ ਤੇ ਤੁਸੀਂ ਡਰਦੇ ਕਿਹਦੇ ਤੋਂ? ਇੱਕ ਚੌਧਰੀ ਤੋਂ, ਇੱਕ ਮਾਲਕ ਹੈ ਨਾ ਤੁਹਾਡਾ,
ਤੁਸੀਂ ਇੱਕ ਮਾਲਕ ਤੋਂ 20 ਪਿੰਡਾਂ ਦੇ ਲੋਕ ਡਰੀ ਜਾਂਦੇ ਹੋ। ਉਹ ਤੁਹਾਡੇ ਅੰਦਰ ਅਣਖ ਹੈ ਨਹੀਂ, ਤੁਹਾਡੇ ਅੰਦਰ ਜਜ਼ਬਾ ਹੈ ਨਹੀਂ। ਤੁਹਾਨੂੰ ਤਾਂ ਗੋਲੀਆਂ ਮਾਰ ਕੇ ਖਤਮ ਕਰ ਦਿੱਤਾ ਜਾਵੇ। ਤੁਸੀਂ ਲੜਨ ਤੇ ਮਰਨ ਵਾਸਤੇ ਤਿਆਰ ਕਿਉਂ ਨਹੀਂ ਆਪਣਾ ਜ਼ਮੀਨੀ ਹੱਕ ਖੋਂਦੇ? ਤੇ ਉਹਨਾਂ ਦੀ ਅਣਖ ਟੁੰਬੀ ਗਈ। ਬਾਪੇ ਚੁੱਕ ਲਏ ਉਹਨਾਂ ਨੇ ਹਥਿਆਰ ਤੇ ਬੰਦਾ ਸਿੰਘ ਦਾ ਹਿੱਸਾ ਬਣੇ। ਬੰਦਾ ਸਿੰਘ ਨੇ ਉਹਨਾਂ ਬਾਈਆਂ ਨੂੰ ਮਾਲਕ ਬਣਾਇਆ, ਜ਼ਮੀਨਾਂ ਦੇ ਮਾਲਕ। ਅੱਜ ਅਸੀਂ ਜ਼ਮੀਨਾਂ ਦੇ ਮਾਲਕ ਹੈ ਨਾ, ਇਹ ਬਾਬਾ ਬੰਦਾ ਸਿੰਘ ਬਹਾਦਰ ਦੀ ਦੇਣ ਹੈ। ਬਾਬਾ ਬੰਦਾ ਸਿੰਘ ਬਹਾਦਰ ਥਾਪੜਾ ਦਿੱਤਾ ਕੰਗੀਧਰ ਦਸ਼ਮੇਸ਼ ਪਿਤਾ ਨੇ, ਪੰਜਾਬ ਵੱਲ ਤੋਰਿਆ। ਇਹ ਸੋਹਣੀਪਤ ਪਾਣੀਪਤ ਨੂੰ ਹੁੰਦਾ ਹੋਇਆ, ਇਹ ਸੰਢੌਰੇ ਨੂੰ ਜਿੱਤ ਕੇ ਇਹ ਪੰਜਾਬ ਦੀ ਧਰਤੀ ਵੱਲ ਪਹੁੰਚਦਾ ਹੈ। ਇਹਨੇ ਸਮਾਣੇ ਨੂੰ ਪੀਤਾ ਤਬਾਹ, ਮਾਣੇ ਨੂੰ ਕਰਕੇ ਤਬਾਹ। ਇਹ ਅੱਗੇ ਵਧਿਆ। ਇਹ ਜੀ ਮੰਜ਼ਲ ਕੇਵਲ ਤੇ ਕੇਵਲ ਸਰਹੰਦ ਹੈ। ਇਹ ਸਰਹੰਦ ਜਦੋਂ ਪਹੁੰਚਣ ਵਾਲਾ ਹੈ, ਇਹਨੂੰ ਸਰਹੰਦ ਨੇੜੇ ਦਿਖਦੀ ਹੈ, ਇਹਨੂੰ ਪਤਾ ਹੈ ਸਰਹੰਦ ਨੇੜੇ ਹੈ, ਪਰ ਇਹ ਲੁਕ ਕੇ ਵਜੀਦ ਖਾਨ ਤੇ ਹਮਲਾ ਨਹੀਂ ਕਰਨਾ ਚਾਹੁੰਦਾ। ਇਹਨੇ ਇੱਕ ਅਣਖ ਭਰੀ ਚਿੱਠੀ ਵਜੀਦ ਨੂੰ ਲਿਖਣ ਦਾ ਮਨ ਬਣਾਇਆ। ਇਹਨੇ ਕਲਮ ਤੇ ਦੁਆਤ ਮੰਗਾਈ, ਇੱਕ ਮੰਗਾ ਕੇ ਕਾਗਜ਼। ਇਹਨੇ ਬੋਲ ਟੁੰਬੇ ਵਜੀਦ ਖਾਨ ਨੂੰ ਹੈ